ਅਸੀਂ ਦੁਬਾਰਾ ਉੱਥੋਂ ਹੀ ਸ਼ੁਰੂ ਕਰਾਂਗੇ, ਦੁਬਾਰਾ ਪੜਾਂਗੇ ਸਾਰੇ ਬੰਦ, ਉਹ ਰਿਪੀਟ ਕਰਾਂਗੇ ਪੁਰਾਣੇ ਜਿਹੜੇ ਸੀ ਜੀ, ਤੇ ਉਹਦੇ ਤੇ ਹੁਣ ਉਹਦੇ ਬਾਅਦ ਕੁਝ ਹੋਰ ਬੰਦ ਪੜਾਂਗੇ। ਇਹਦੇ ਸ਼ੁਰੂ ਦੇ ਵਿੱਚ ਜਿਹੜੇ ਦੋ ਕਰੈਕਟਰ ਆਏ ਨੇ, ਮੈਂ ਪਿਛਲੀ ਦਫਾ ਜ਼ਿਆਦਾ ਗੱਲ ਨਹੀਂ ਹੋਈ, ਇੱਕ ਤੇ ਹੈਗਾ ਸੂਤਰਧਾਰ ਹੈ ਇੱਕ ਕਰੈਕਟਰ, ਤੇ ਦੂਸਰਾ ਹੈਗਾ ਨੱਠੀ ਜਿਹੜਾ ਉਹਦਾ ਰੂਟ ਹੈਗਾ ਨੱਟ ਤੇ ਤੁਸੀਂ ਸੁਣਿਆ ਨਾ, ਬਾਜ਼ੀਗਰ ਜਿਹੜਾ ਬਾਜ਼ੀਗਰ ਹੁੰਦਾ, ਉਹ ਬਾਜ਼ੀਗਰ ਤੋਂ ਨੱਠੀ ਬਣਿਆ। ਤੋ ਉਹ ਇਹ ਦੋ ਕਰੈਕਟਰ ਲੈ ਕੇ ਉਹਨੇ ਡਰਾਮੇ ਦੇ ਸਮਝੋ ਦੋ ਕਰੈਕਟਰ ਲੈ ਕੇ ਸਾਰੀ ਕਹਾਣੀ ਜਿਹੜੀ ਹੈ ਉਹ ਸਟਾਰਟ ਕੀਤੀ ਹੈ। ਅੱਗੇ ਜਾ ਕੇ ਲੂਣਾ ਆ ਜਾਏਗੀ, ਸਲਵਾਨ ਆ ਜਾਏਗਾ, ਉਹ ਕਰੈਕਟਰ ਆ ਜਾਣਗੇ, ਲੇਕਿਨ ਸਟਾਰਟ ਇਹ ਕਰਦੇ ਨੇ। ਔਰ ਉਹਦੇ ਵਿੱਚ ਥੋੜਾ ਜਿਹਾ ਮਾਈਥੋਲੋਜੀਕਲ ਵੀ ਹੈ। ਸੂਤਰ ਜਿਹੜਾ ਤੁਹਾਨੂੰ ਪਤਾ ਉਹਦਾ ਮਤਲਬ ਹੈ ਤੰਦ ਜਿਹੜੀ ਹੈ, ਸੂਤਰ ਦੇ ਨਾਲ ਪੂਰਾ ਕੱਪੜਾ ਜਿਹੜਾ ਬੁਣਿਆ ਜਾਂਦਾ ਹੈ। ਤੇ ਇਹ ਇੱਕ ਅਲਾਮਤੀ ਜਿਹੜਾ ਕਰਤਾਰ ਬਣਾਇਆ ਉਹਨੇ ਕਹਾਣੀ ਨੂੰ ਚਲਾਉਣ ਲਈ। ਸੂਤਰ ਜਿਹੜਾ ਹੈ ਉਹ ਜਿਹੜਾ ਹੈ ਸੂਤਰ ਅਮਰਜੀਤ ਨੂੰ ਪਤਾ ਹੋਏਗਾ ਜੀ, ਸੂਤਰ ਜਿਹੜਾ ਉਹ ਮਈਅਰਮੈਂਟ ਵੀ ਹੈ। ਇੱਕ ਸੂਤਰ ਹੈ ਜੀ, ਇਕਾਈ ਹੈ, ਇੱਕ ਸੂਤਰ, ਦੋ ਸੂਤਰ, ਪੂਰੀ ਲੰਬਾਈ ਜਿਹੜੀ ਹੈ। ਸੂਤਰ ਧਾਗੇ ਤੋਂ ਹੈ, ਕਪਾਹ ਵੀ ਹੈ। ਸੋ ਸੂਤਰ ਧਾਰ ਜਿਹੜਾ ਹੈ ਅਲਾਮਤੀ ਤੌਰ ਤੇ ਤੁਸੀਂ ਸਮਝ ਲਓ ਕਿ ਮੈਂ ਇੱਕ ਧਾਗਾ ਜਿਹੜਾ ਬੁਣ ਰਿਹਾ ਵਾਂ ਸ਼ਿਵ ਕੁਮਾਰ ਕਹਿੰਦਾ ਹੈ, ਔਰ ਇਹ ਜਿਹੜਾ ਧਾਗਾ ਹੈ ਸੂਤਰ ਹੈਗਾ, ਇਹਦੇ ਲਈ ਇਹਦੇ ਨਾਲ ਮੈਂ ਪੂਰੀ ਲੂਣਾ ਦੀ ਕਹਾਣੀ ਲਿਖਾਂਗਾ। ਸੂਤਰ ਧਾਰ ਇੱਥੋਂ ਬਣਿਆ। ਵੈਸੇ ਇੱਥੇ ਲਿਖਿਆ ਅਖਾੜੇ ਅੰਦਰ ਇੱਕ ਗੰਦਰੋ ਨਾਇਕ ਜਿਹੜਾ ਹਰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਨੱਠੀ ਸੰਗ ਮੰਚ ਤੇ ਪ੍ਰਵੇਸ਼ ਕਰਦਾ। ਸੰਗ ਮੰਚ ਹੈਗਾ ਥੀਏਟਰ, ਤੇ ਨਾਟਕ ਦਾ ਆਰੰਭ ਕਰਦਾ। ਆਰੰਭ ਮੈਨੇ ਉਹਦਾ ਡਿਸਿਪਲਿਨ ਕਰਨਾ, ਉਹਨੂੰ ਇੰਤਜ਼ਾਮ ਕਰਨਾ। ਇਹ ਦੋ ਕਰੈਕਟਰ ਨੇ। ਤੇ ਸਹੀਦ ਸਾਹਿਬ ਹੁਣ ਤੁਸੀਂ ਆਪਣਾ ਹੋਰ ਜਿਹੜੇ ਵਿੱਚ ਅੱਗੇ ਆਣਗੇ, ਐਰਾਵਤੀ ਤੇ ਰਾਵੀ ਦਾ ਦਰਿਆ, ਚੰਦਰ ਬਾਗ ਚਨਾ ਦਾ ਦਰਿਆ ਮਾਈਥੋਲੋਜੀਕਲੀ, ਤੇ ਹੋਰ ਜਿਹੜੇ ਆਣਗੇ ਉਹ ਨਾਲ ਅਸੀਂ ਕਰੇ ਜਾਵਾਂਗੇ। ਤੁਸੀਂ ਪੜ੍ਹਨਾ ਸ਼ੁਰੂ ਕਰ, ਪਹਿਲੀ ਤੋਂ ਪੜ੍ਹਨ ਦੁਬਾਰਾ ਤੱਕ ਅਸੀਂ ਕੈਚ ਅਪ ਕਰਨਾ। ਪਹਿਲੀ ਤੋਂ ਪੜ੍ਹੋ और ताकि कंटिन्यूटी बनेगी, रीकैप भी हो जाएगा। ठीक है। शुरू थोड़ा जा कहानी ਜਿਹੜੀ ਹੈ ਨਾ ਉਹ ਮਾਈਥੋਲੋਜੀਕਲ ਬਹੁਤ ਜ਼ਿਆਦਾ ਹੈ। ठीक है, चलो मैं शुरू करना जी। नटी बोलदी है कि ए कौन सुदेश सुहावड़ा ते कौन सोए दरिया, जो रात नमेगी चन्न दी विच दूरों टलक रिया, कई वंग वलेवे मारदा कोई अग दा सप जिया, जो कड़ दुसानगी जीव नू वादी विच शूक रिया। हाँ जी, ਇਹਦਾ ਇੱਕੋ ਹੀ ਲਫ਼ਜ਼ ਹੈ ਜਿਹੜਾ ਜੋ ਰਾਤ ਨਮੇਗੀ ਚੰਨ ਦੀ, ਨਮੇਗੀ ਇਹਨੇ ਲਿਖਿਆ ਬਗੈਰ ਬਦਲਾਂ ਤੋਂ। ਕਲੀਅਰ। ਰਾਤ ਹੈ, ਕੌਣ ਮਨੇ ਕਿਹੜਾ ਹੈ, ਟਲਕ ਰਿਹਾ, ਢਲਕਣ ਹੈਗਾ, ਲਿਸ਼ਕਣ ਹੈ, ਚਮਕਣ ਵੀ ਹੈ। ਦੁਸਾਂਗ ਜਿਹੜੀ ਦੋ ਮੂੰਹ ਵਾਲਾ ਸੱਪ ਹੈਗਾ, ਵਾਦੀ ਵਿੱਚ ਸ਼ੂਕ ਰਿਹਾ। ਬਾਕੀ ਕਲੀਅਰ। हाँ जी किश्वर जी तुसी पढ़ो जी। जी अब मेरी आवाज क्लियर आ रही जी? हाँ जी क्लियर है। ओके जी। ए देश सो चंबा सो है ना, ए रावी सो दरिया सोनी जो ए देश सो चंबा सोनी है, ए रावी सो दरिया, जो एरावती कहावनी विच दियो लोक दे जा, ए धीए पांगी ऋषि दी, ए चंद भाग भरा, चंबियाली रानी दी भली, ए हो मंगे मुल लिया, ते ना ही धी तू बदल के ए पुत्र नाम, एदा पुत्र नाम पिया, चंबियाली खातिर जान दा, ए हो चंबा देश किहा। हाँ जी मेरे को थोड़ा जा मुख्तलिफ है, थोड़ा जा ਇਹ ਦੇਸ਼ ਸੋ ਚੰਬਾ ਸੋਹਣੀ ਹੈ, ਇਹ ਚੰਬੇ ਦਾ ਸੋਹਣਾ ਜਿਹਾ ਦੇਸ਼ ਹੈ। ਅਮਰਜੀਤ ਜੀ ਨੇ ਪਿਛਲੀ ਦਫਾ ਬੜਾ ਡਿਟੇਲ ਨਾਲ ਦੱਸਿਆ ਸੀ, ਐਤਕੀ ਫਿਰ ਥੋੜਾ ਜਿਹਾ ਸਾਨੂੰ ਦੱਸ ਦੇਣਗੇ।
ਇਹ ਰਾਵੀ ਸੋ ਦਰਿਆ, ਇਹ ਰਾਵੀ ਦਾ ਦਰਿਆ ਹੈ ਜੋ ਐਰਾਵਤੀ ਕਹਾਵਤੀ, ਪੁਰਾਣਾ ਨਾਂ ਰਾਵੀ ਦਾ, ਵਿੱਚ ਦਿਓ ਲੋਕ ਦੇ ਜਾ, ਔਰ ਜਿਹੜਾ ਮਾਈਥੋਲੋਜੀ ਦੇ ਵਿੱਚ ਤੱਕ ਜਾਂਦੀ ਹੈ। ਇਹ ਤੀ ਹੈ ਪਾਂਗੀ ਰਸ਼ੀ ਦੀ। ਪਾਂਗੀ ਜਿਹੜੀ ਹੈ ਇੱਕ ਰਸ਼ੀ ਦਾ ਨਾਂ ਹੈ ਜਿਹਦੇ ਮੁੱਖ ਵਿੱਚੋਂ ਰਾਵੀ ਦਰਿਆ ਨਿਕਲਿਆ ਦੱਸਿਆ ਜਾਂਦਾ ਹੈ। ਮਾਈਥੋਲੋਜੀਕਲ ਹੈ। ਇਹਦੇ ਨਾਂ ਤੇ ਪਾਂਗੀ ਘਾਟੀ ਵੀ ਹੈ ਜੋ ਚੰਬੇ ਸ਼ਹਿਰ ਦੇ ਐਨ ਪਿੱਠ ਤੇ ਖੜੀ ਹੈ, ਯਾਨੀ ਕਿ ਐਨ ਸੈਂਟਰ ਤੇ ਖੜੀ ਹੈ। ਇਹ ਤੀ ਹੈ ਪਾਂਗੀ ਰਸ਼ੀ ਦੀ। ਇਹ ਰਸ਼ੀ ਦੀ ਉਹ ਹੈ ਜਿਹਦੇ ਚੋਂ ਰਾਵੀ ਨਿਕਲਿਆ, ਜਿਹਦੇ ਮੂੰਹ ਚੋਂ। ਇਹਦਾ ਚੰਦਰ ਬਾਗ ਭਰਾ, ਜਿਹੜਾ ਚਨਾਹ ਹੈ ਪੁਰਾਣਾ ਨਾਂ ਹੈ ਚੰਦਰਾ ਬਾਗ, ਉਹ ਇਹਦਾ ਭਰਾ ਹੈ। ਚੰਬਿਆਲੀ ਰਾਣੀ ਦੇ ਬਲੀ, ਬਲੀ ਮੈਨੇ ਕੁਰਬਾਨੀ ਕਰਨਾ, ਚੰਬਿਆਲੀ ਰਾਣੀ ਦੀ ਬਲੀ ਕੀਤੀ ਗਈ ਹੈ ਤੇ ਤਾਂ ਹੀ ਧੀ ਤੋਂ ਬਦਲ ਕੇ ਇਹਦਾ ਪੁੱਤਰ ਨਾਮ ਪਿਆ, ਇਹਨੂੰ ਚੰਬਾ ਦੇਸ ਕਿਹਾ। ਪਹਿਲੇ ਚੰਬਿਆਲੀ ਸੀ, ਉਹਦੀ ਬਲੀ ਦਿੱਤੀ ਗਈ, ਹੁਣ ਇਹ ਚੰਬਾ ਦੇਸ ਹੈ। ਹਾਂਜੀ ਅਮਰਜੀਤ ਜੀ। ਹਾਂਜੀ, ਅਗਲਾ ਬੰਦ ਮੈਂ ਪੜ੍ਹ ਦਿੰਦਾ ਜੀ। ਨਟੀ ਕਹਿ ਰਹੀ ਹੈ, ਇਹ ਇਤਰਾ ਭਿੱਜੀ ਵਗ ਰਹੀ ਠੰਡੀ ਤੇ ਸੀਤ ਹਵਾ, ਇੱਥੇ ਰਾਤ ਰਾਣੀ ਦਾ ਜਾਪਦਾ, ਜਿਉਂ ਸਾਹ ਹੈ ਡੁੱਲ ਗਿਆ। ਇਹ ਨਹੀਂ, ਅਗਲਾ ਵੀ ਪੜ੍ਹ ਦਿਓ। ਹਾਂਜੀ, ਅੱਗੇ ਸੂਤਰਧਾਰ ਕਹਿ ਰਿਹਾ ਅੱਗੇ, ਹਾਂ ਨੀ ਜਿੰਦੇ ਮੇਰੀ ਏ ਤੂੰ ਬਿਲਕੁਲ ਠੀਕ ਕਿਹਾ ਹੈ। ਕੁੰਗ ਕਥੂਰੀ ਅਗਰ ਦਾ, ਜਿਉਂ ਵੱਗੇ ਪਿਆ ਦਰਿਆ, ਇੱਕ ਮਾਨ ਸਰੋਵਰ ਇਤਰ ਦਾ, ਵਿੱਚ ਚੰਨ ਦਾ ਹੰਸ ਜਿਹਾ ਹੈ, ਚੁੱਪ ਚਪੀਤਾ ਤੈਰਦਾ ਤੇ ਤਾਰੇ ਚੁਗੇ ਪਿਆ। ਇੱਥੇ ਦੀ ਪੜਿਆ ਸੀ ਆਪਾਂ ਲਾਸਟ ਟਾਈਮ। ਚੰਦ ਨੂੰ ਇਹਨਾਂ ਨੇ ਹੰਸ ਕਿਹਾ। ਕੁੰਗ ਜਿਹੜਾ ਹੈ ਵੀ ਕੋਈ ਖੁਸ਼ਬੂ ਹੈ ਮੇਰਾ ਹੈ। ਕਤੂਰੀ ਜਿਹੜਾ ਹੈ ਉਹ ਵੀ ਖੁਸ਼ਬੂ ਹੈ। ਅਗਰ ਵੀ ਖੁਸ਼ਬੂਦਾਰ ਦਰਖਤ ਦੀ ਲੱਕੜ ਹੈ। ਇੱਕ ਮਾਨ ਸਰੋਵਰ ਅਤਰ ਦਾ, ਵਿੱਚ ਚੰਦ ਦਾ ਹੰਸ ਜਿਹਾ। ਚੰਦ ਉਹਨੇ ਹੰਸ ਦੀ ਮਿਸਾਲ ਦਿੱਤੀ ਹੈ ਜਿਹੜਾ ਚੁੱਪ ਚਪੀਤਾ ਤੈਰਦਾ ਹੈ ਔਰ ਤਾਰਿਆਂ ਨੂੰ ਚੁਗ ਰਿਹਾ ਹੈ। ਹੰਸ ਚੰਦ ਜਿਹੜਾ ਹੰਸ ਜਿਹਾ। ਹਾਂਜੀ ਵਾਹ ਕੀ ਬਾਤ। ਰੇਜ਼ੀਆ ਜੀ ਪੜ੍ਹਨਾ ਤੁਸੀਂ ਕਿ ਕਿੱਥੇ ਹੋ? ਚਲੋ ਜੀ। I think she's away. ਅਗਲੀ ਨਟੀ ਆ ਗਈ ਹੈ। ਇੱਥੋਂ ਅੱਜ ਅਸੀਂ ਕੰਟੀਨਿਊ ਕਰਨਾ। ਅੱਛਾ ਇੱਥੋਂ ਕਰਨਾ, ਠੀਕ ਹੈ। ਹਾਂਜੀ, ਪਰ ਮੈਨੂੰ ਇਕਨ ਜਾਪਦਾ ਹੈ ਜਿਉਂ ਚਾਨਣ ਦੇ ਦਰਿਆ, ਪਰ ਮੈਨੂੰ ਇਕਨ ਜਾਪਦਾ ਹੈ ਜਿਉਂ ਚਾਨਣ ਦੇ ਦਰਿਆ, ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ ਜਿਹਦਾ ਸੱਜਣ ਦੂਰ ਗਿਆ। ਅਗਨ ਵਰੇਸੇ ਵਟਨਾ ਮਲਮਲ, ਰਹੀ ਜੋ ਨਗਨ ਰਹਾ, ਪਾਣੀ ਪਾਪਾ ਅੱਗ ਬੁਝਾਵੇ, ਅੱਗ ਨਾ ਬੁਝਣ ਆ। ਜੀ ਪਰ ਮੈਨੂੰ ਇੱਕ ਜਾਪਦਾ, ਮੈਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਜਿਵੇਂ ਚਾਨਣ ਦਾ ਦਰਿਆ ਹੈ, ਰੌਸ਼ਨੀ ਦਾ ਦਰਿਆ ਹੈ। ਇਹ ਮਹਿਕ ਜਿਵੇਂ ਕੁੜੀ ਚਿੜੀ। ਇਹ ਸਾਡਾ ਜਿਹੜਾ ਨਾ ਇੱਕ ਈਡੀਅਮ ਹੈ, ਅਸੀਂ ਇਕੱਠੇ ਹੀ ਬੋਲਦੇ ਹਾਂ, ਕੁੜੀਆਂ ਚਿੜੀਆਂ। ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ ਦੀ ਖੁਸ਼ਬੂ ਹੈ ਜਿਹਦਾ ਸੱਜਣ ਦੂਰ ਚਲਾ ਗਿਆ ਹੈ। ਅਗਨ ਵਰੇਸੇ ਵਟਨਾ ਮਲਮਲ। ਵਰੇਸੇ ਜਿਹੜਾ ਮੇਰਾ ਖਿਆਲ ਉਹ ਕੋਈ ਹੈ ਜਿਹੜਾ ਉਹ ਮਟੀਰੀਅਲ ਹੈ ਵਟਣ ਵਾਲਾ। ਅਗਨ ਜਿਹੜਾ ਹੈ ਉਹ ਤੇ ਹੈ ਆਪਣਾ ਪਹਾੜ ਨੇ। ਅਮਰਜੀਤ ਜੀ ਪਹਾੜ ਨੇ ਅਗਨ? ਅਗਨ ਅਗਨੀ ਅੱਗ। ਅੱਛਾ ਅੱਗ। ਅਗਨ ਵਰੀਸੇ ਵਟਨਾ ਮਲਮਲ। ਵਰੀਸੇ ਦਾ ਹੁਣ ਇੱਥੇ ਮਤਲਬ ਨਹੀਂ ਹੈ, ਮੇਰਾ ਲੱਭਾਂਗਾ ਮੈਂ, ਮਿਸ ਹੋ ਗਿਆ। ਰਹੀ ਜੋ ਨਗਨ ਨਹਾ। ਨਗਨ ਮੈਨੇ ਨੰਗੀ ਜਿਹੜੀ ਹੈ। ਅੱਗ ਦਾ ਜਿਹੜਾ ਹੈ ਕੋਈ ਇਨਗਰੀਡੀਐਂਟ ਹੈ ਉਹ ਵਟਣਾ
ਵਟਨੇ ਵਾਂਗਰ ਹੈ, ਉਹਨੂੰ ਮਲ ਮਲ ਕੇ ਨਹਾ ਰਹੀ ਹੈ। ਉਹ ਲੂਣਾ ਹੀ ਹੈਗੀ ਹੈ। ਰਹੀ ਜੋ ਨਗਨ ਬਿਲਕੁਲ ਨੰਗੀ ਹੋ ਕੇ ਨਹਾ ਰਹੀ ਹੈ। ਪਾਣੀ ਪਾ ਪਾ ਅੱਗ ਬੁਝਾਵੇ, ਅੱਗ ਨਾ ਬੁਝਣ ਆ। ਅੱਗ ਲੱਗੀ ਹੈ ਉਹਦੇ ਅੰਦਰ ਨਾ, ਅੱਠੀ ਦੇ ਅੰਦਰ। ਹਾਂਜੀ, ਇਹਨੇ ਪੜਿਆ ਸੀ ਸਹੀ ਸਾਹਿਬ। ਹਾਂਜੀ, ਕਿਸ਼ਵਰ ਸਾਹਿਬ। जी जी मैं पढ़नी आ सूत्रधार ना आखना अगू आखना वावा ए तू खूब गया सचमुच तन दी अग नू ना पानी सके बुझा है सबों तन दी अग थी खोल समंदर जा। ਹਾਂ, ਸਭੋ ਮਨੇ ਮੁਮਕਿਨ ਹੈ ਕਿ ਤਨ ਦੀ ਅੱਗ ਜਿਹੜੀ ਹੈ ਉਹ ਸਮੁੰਦਰ ਨੂੰ ਹੀ ਖੋਲ ਕੇ ਸਮੁੰਦਰ ਤੱਕ ਚਲੀ ਜਾਏ, ਖੋਲ ਕੇ ਖੁੱਲੇ ਔਰ ਸਮੁੰਦਰ ਵਿੱਚ ਚਲੀ ਜਾਏ। ਇਹ ਤਨ ਦੀ ਜਿਹੜੀ ਅੱਗ ਹੈ ਸਮੁੰਦਰ ਵਿੱਚ ਜਾ ਕੇ ਸ਼ਾਮਲ ਹੋ ਜਾਏ, ਕਿਉਂਕਿ ਉਹ ਦਰਿਆ ਤੇ ਨਹਾ ਰਹੀ ਹੈ, ਨਦੀ ਤੇ। ਨਦੀ ਨੇ ਫਿਰ ਅੱਗੇ ਸਮੁੰਦਰ ਨਾਲ ਜਾਣਾ। ਹਾਂਜੀ, ਅਮਰਜੀਤ ਜੀ। ਹਾਂਜੀ, ਅਗਲਾ ਹੈਗਾ ਨਟੀ ਕਹਿ ਰਹੀ ਹੈ, ਛੇੜ ਸੁਹੰਗੀ ਪਾਉਣ ਦੀ ਰਹੀ ਰੁੱਤ ਬਿਰਹੜੇ ਗਾ, ਜਿਉਂ ਕਾਮੀ ਸੱਜਣ ਕਿਸੇ ਦਾ ਜਦ ਜਾਏ ਵਿਛੋੜਾ ਪਾ। ਇੱਕ ਡੂੰਗੀ ਸੌਲੀ ਸ਼ਾਮ ਨੂੰ ਕਿਤੇ ਵਿੱਚ ਉਜਾੜੀ ਜਾ, ਜਿਉਂ ਢਿੱਡੀ ਮੁਕੀਆਂ ਮਾਰਦੀ ਕੋਈ ਬਿਰਹਣ ਪਏ ਕੁਰਲਾ। ਹੁਣ ਆਪਸ 'ਚ ਗੱਲਾਂ ਕਰ ਰਹੇ ਨੇ, ਔਰ ਜਿਸ ਤਰ੍ਹਾਂ ਕਹਾਣੀ ਦਾ ਇੱਕ ਸਟਾਈਲ ਹੁੰਦਾ ਕਿ ਉਹ ਕਹਾਣੀ ਨੂੰ ਬੰਨ੍ਹ ਰਹੇ ਨੇ। ਉਹਦੀ ਜਿਹੜੀ ਸ਼ੁਰੂਆਤ ਹੈ, ਉਹਦੀ ਬਿਗਨਿੰਗ ਜਿਹੜੀ ਹੈ, ਉਹਦੇ ਦੀ ਪੂਰਾ ਇੱਕ ਲੈਂਡਸਕੇਪ ਹੈ, ਚੰਬੇ ਦਾ, ਰਾਵੀ ਦਰਿਆ ਦਾ, ਔਰ ਉੱਥੇ ਜਿਹੜੀ ਕੁੜੀ ਹੈ ਉਹ ਨਹਾ ਰਹੀ ਹੈ। ਛੇੜ ਸੁਰੰਗੀ ਪਵਨ ਦੀ, ਨੱਠੀ ਕਹਿ ਰਹੀ ਹੈ ਹਵਾ ਦਾ ਕੋਈ ਸਾਜ਼ ਛੇੜ। ਰਹੀ ਰੁੱਤ ਬਿਰਹੜੇ ਗਾ, ਬਿਰਹੜੇ ਬਿਰਹਾ ਜੁਦਾਈ। ਰੁੱਤ ਜਿਹੜੀ ਹੈ, ਮੌਸਮ ਜਿਹੜਾ ਜੁਦਾਈ ਦਾ ਗਾ ਰਿਹਾ ਹੈ। ਜਿਉਂ ਕਾਮੀ ਸੱਜਣ ਕਿਸੇ ਦਾ, ਕਾਮੀ ਮੈਨੇ ਜਿਹੜਾ ਹੈ ਲਸਟਫੁਲ ਕਹਿ ਲਓ, ਸੈਕਸ਼ੂਅਲ ਜਿਹੜਾ ਕਾਮ ਜਿਹੜਾ ਉਹ ਸੈਕਸ ਹੈ। ਜੋ ਕਾਮੀ ਸੱਜਣ ਕਿਸੇ ਦਾ ਜਦ ਜਾਏ ਵਿਛੋੜਾ ਪਾ। ਇੱਕ ਡੂੰਗੀ ਸਾਵਲੀ ਸ਼ਾਮ ਨੂੰ ਕਿਤੇ ਵਿੱਚ ਉਜਾੜੀ ਜਾ, ਜਿਵੇਂ ਢਿੱਡੀ ਮੁੱਕੀਆਂ ਮਾਰਦੀ ਕੋਈ ਬਿਰਹਨ ਪਏ ਕੁਰਲਾ। ਬਿਰਹਾ ਦੀ ਮਾਰੀ ਹੈ, ਜੁਦਾਈ ਦੀ ਮਾਰੀ ਹੈ। ਇਹ ਲੂਣਾ ਦਾ ਹੀ ਹੈ। ਲੂਣਾ ਜਿਹੜੀ ਹੈ ਥੋੜਾ ਜਿਹਾ ਉਹਨਾਂ ਨੇ ਬਣਾਇਆ ਕਿ ਫੁੱਲ ਆਫ ਲਾਈਫ ਹੈ, ਔਰ ਉਹ ਜਿਹੜਾ ਹੈ ਮਿਲਾਪ ਕਰਨਾ ਚਾਹੁੰਦੀ ਹੈ, ਮਿਲਣਾ ਚਾਹੁੰਦੀ ਹੈ, ਔਰ ਇਸ ਤਰ੍ਹਾਂ। ਲੇਕਿਨ ਇਸ ਟਾਈਮ ਕੁਛ ਵੀ ਨਹੀਂ ਹੈ ਉਹਦੇ ਕੋਲ, ਔਰ ਬਿਰਹਾ ਦੇ ਵਿੱਚ ਜਿਵੇਂ ਢਿੱਡਾਂ 'ਚ ਕੋਈ ਮੁੱਕਾ ਮਾਰਦਾ ਹੈ, ਉਹ ਬਿਰਹਾ ਮਾਰੀ ਹੈ ਜੁਦਾਈ ਦੀ ਰਾਤ ਵਿੱਚ ਕੁਰਲਾ ਰਹੀ। ਹਾਂਜੀ, ਕਿੰਨੇ ਹੋ ਗਏ ਨੇ ਸਹੀਦ ਸਾਹਿਬ ਬੰਦ? ਕਾਫੀ ਹੋ ਗਏ ਨੇ। ਹੁਣ ਗੱਲਬਾਤ ਕਰੀਏ। ਹਾਂਜੀ, ਗੱਲਬਾਤ ਹੋਣੀ ਚਾਹੀਦੀ ਥੋੜੀ ਜਿਹੀ। ਚਲੋ, ਕਿੱਥੋਂ ਅਸੀਂ ਪੜਿਆ ਸੀ? ਅਸੀਂ ਪੜਿਆ ਸੀ ਅਤਰਾ ਬਿਜੀ ਵਗ ਰਹੀ। ਨਹੀਂ, ਪਰ ਮੈਨੂੰ ਇੱਕ ਜਾਪਦਾ ਹੈ। ਅੱਜ ਇੱਥੋਂ ਸ਼ੁਰੂ ਕਰਨਾ ਸੀ। ਠੀਕ ਹੈ ਜੀ। ਪਰ ਮੈਨੂੰ ਏਕਣ ਜਾਪਦਾ ਹੈ ਜਿਵੇਂ ਚਾਨਣ ਦੇ ਦਰਿਆ, ਇਹ ਮਹਿਕ ਜਿਵੇਂ ਇੱਕ ਕੁੜੀ ਚਿੜੀ ਜਿਹਦਾ ਸੱਚਾ। ਹਾਂਜੀ ਸਹੀ ਸਾਹਿਬ, ਤੁਸੀਂ ਦੱਸੋ ਕਿ ਕੀ ਇਸ਼ਾਰ ਕੀ ਕਹਿਣਾ ਚਾਹ ਰਹੇ? ਬਟਾਲਵੀ ਬੜਾ ਚੱਕਰ ਦੇ ਰਿਹਾ ਇੱਥੇ।
ਪਿਛਲੇ ਜਿਹੜੇ ਗਾਣੇ ਸਨ ਉਹਨਾਂ 'ਚ ਤੇ ਉਹਨੇ ਇੱਕ ਲੈਂਡਸਕੇਪ ਬਣਾ ਦਿੱਤਾ ਨਾ, ਮਾਹੌਲ ਬਣਾ ਦਿੱਤਾ। ਹਾਂਜੀ ਸਾਰਾ ਇਮੇਜਰੀ ਦੱਸ ਦਿੱਤੀ, এনवायरमेंट ਦੱਸਤਾ, ਬੈਕਗ੍ਰਾਉਂਡ ਦੱਸ ਦਿੱਤਾ, ਫਿਜ਼ੀਕਲ ਵੀ ਤੇ ਮਿਥੋਲੋਜੀਕਲ ਵੀ। ਤੇ ਹੁਣ ਉਹ ਜਿਹੜੇ ਜਿਸ ਬੈਕਗ੍ਰਾਉਂਡ ਤੇ ਗੱਲਬਾਤ ਹੋ ਰਹੀ ਹੈ ਉਹਦੇ ਤੇ ਹੁਣ ਆਪਣਾ ਆਪਣਾ ਨਾ ਪਰਸਪੈਕਟਿਵ ਤੇ ਆਪਣਾ ਆਪਣਾ ਇਮੇਜਿਨੇਸ਼ਨ ਤੇ ਗੱਲ ਹੋ ਰਹੀ ਹੈ, ਸਿਚੁਏਸ਼ਨਲ ਚੀਜ਼ ਚੱਲਦੀ ਪਈ ਹੈ ਕਿ ਦੋਵੇਂ ਜਿਹੜੇ ਨੇ ਜਕਸਟਾਪੋਜ਼ ਕਰਦੇ ਪਏ ਨੇ ਚੀਜ਼ਾਂ ਨੂੰ ਨਾ, ਸਮਝਦੇ ਪਏ ਨੇ। ਨਟੀ ਨੂੰ ਕੁਝ ਹੋਰ ਸਮਝ ਆ ਰਿਹਾ ਹੈ, ਸੂਤਰਧਾਰ ਨੂੰ ਹੋਰ ਕੁਝ ਸਮਝ ਆ ਰਿਹਾ ਹੈ। ਤੇ ਮੇਰੇ ਖਿਆਲ ਇੱਥੇ ਉਹ ਜਿਹੜਾ ਬਟਾਲਵੀ ਹੈਗੇ ਨੇ ਸ਼ਾਇਰ, ਜਿਹੜਾ ਉਹ ਸ਼ਾਇਦ ਇਹ ਦੱਸਣਾ ਚਾਹ ਰਿਹਾ ਕਿ ਕਿਸ ਨਾਲ ਇੱਕੋ ਹੀ ਲੈਂਡਸਕੇਪ ਦੇ ਉੱਤੇ ਦੋ ਬੰਦੇ ਡਿਫਰੈਂਟ ਬੈਂਟ ਆਫ ਮਾਈਂਡ ਤੇ ਮੈਂਟਲੀ ਕਿਸ ਤਰ੍ਹਾਂ ਉਹ ਤੇ ਉਹਨੂੰ ਪਰਸੀਵ ਕਰਦੇ ਨੇ ਤੇ ਉਹਨੂੰ ਕਿਸ ਤਰ੍ਹਾਂ ਇੰਟਰਪ੍ਰੀਟ ਕਰਦੇ ਨੇ। ਜਿਵੇਂ ਇਹ ਹੁਣ ਜਿਵੇਂ ਅਸੀਂ ਅੱਜ ਪੜ੍ਹਿਆ ਕਿ ਪਿਛਲਾ ਤੁਹਾਨੂੰ ਦੱਸਤਾ ਸੂਤਰਧਾਰ ਨੇ, ਪਰ ਉਹ ਆਪਣਾ ਇੰਟਰਪ੍ਰੀਟੇਸ਼ਨ ਦੱਸਦੀ ਪਈ ਹੈ ਕਿ ਇਸ ਮਾਹੌਲ ਦੇ ਵਿੱਚ ਮੈਨੂੰ ਇੰਝ ਲੱਗਦਾ ਵੇ ਕਿ ਇਹ ਜਿਹੜਾ ਲੈਂਡਸਕੇਪ ਹੈ ਐਡਾ ਕੋਈ ਖੁਸ਼ੀ ਦਾ ਨਹੀਂ ਹੈਗਾ। ਇਹਦੇ 'ਚ ਤੇ ਇੱਕ ਜੁਦਾਈ ਹੈ, ਇੱਕ ਬਿਰਹਾ ਹੈ ਕਿ ਬੇਸ਼ੱਕ ਤੂੰ ਕਹਿ ਰਿਹਾ ਹੈ ਕਿ ਚਾਨਣ ਦਾ ਦਰਿਆ ਹੈ ਔਰ ਹੰਸ ਪਿੱਛੇ ਜਿਵੇਂ ਨੇ ਬਿਆਨ ਕੀਤਾ ਹੈ ਸੱਪ ਸ਼ੂਕਦਾ ਇਹ ਉਹ, ਲੇਕਿਨ ਮੈਨੂੰ ਲੱਗਦਾ ਕਿ ਇੱਥੇ ਇਸ ਪੂਰੇ ਅੱਛੇ ਮਾਹੌਲ ਦੇ ਵਿੱਚ ਵੀ, এনवायरमेंट ਦੇ ਵਿੱਚ ਵੀ ਇੱਕ ਐਸੀ ਕੂਕ ਗਈ ਹੈ, ਇੱਕ ਐਸਾ ਦਰਦ ਹੈ, ਇੱਕ ਐਸੀ ਬਿਰਹਾ ਹੈ ਜਿਹੜੀ ਕਿ ਜੁਦਾਈ ਹੈ। ਔਰ ਇੰਜ ਲੱਗਦਾ ਹੈ ਕਿ ਜਿਵੇਂ ਇੱਕ ਕੋਈ ਕੁੜੀ ਜਿਹੜੀ ਹੈ ਉਹ ਆਪਣੇ ਸੱਜਣ ਤੋਂ ਦੂਰ ਹੈ ਤੇ ਜਿਹੜੀ ਬਿਰਹਾ ਦੀ ਅੱਗ ਹੈ ਉਹ ਇੰਨੀ ਤੇਜ਼ ਹੈ ਕਿ ਹੁਣ ਦੁਨੀਆ ਦੀ ਕੋਈ ਅੱਗ ਨਹੀਂ ਬੁਝਾ ਸਕਦੀ। ਮਤਲਬ ਇਹ ਇੰਟਰਪ੍ਰੀਟ ਕਰਦੀ ਪਈ ਹੈ ਆਪਣੇ ਹਵਾਲੇ ਨਾਲ ਉਸ ਪੂਰੀ ਸਿਚੁਏਸ਼ਨ ਨੂੰ, ਫਿਜ਼ੀਕਲ ਸਿਚੁਏਸ਼ਨ ਨੂੰ, ਜਿਹਨੂੰ ਸੂਤਰਧਾਰ ਪਿੱਛੇ ਬਿਆਨ ਕਰਦਾ ਪਿਆ ਸੀ ਇਹਨੂੰ। ਲੇਕਿਨ ਇੱਕ ਜਿਹੜੀ ਗੱਲ ਮੈਂ ਨੋਟ ਕਰ ਰਿਹਾ ਕਿ ਜਿਹੜੀ ਨਟੀ ਹੈ ਨਾ, ਸ਼ੀ ਇਜ਼ ਵੈਰੀ ਕਨਫਿਊਜ਼ਡ। ਮੈਨੂੰ ਇੱਕਨ ਜਾਪਦਾ ਹੈ ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਕੁਆਇਟ ਆਪੋਜ਼ਿਟ ਟੂ ਸੂਤਰਧਾਰ ਹੈ। ਤੇ ਮੈਂ ਖਿਆਲ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਹੈ ਉਹ ਸ਼ੁਰੂ ਕਰਤੀ ਹੈ, ਉਹਨੇ ਬਿਰਹਾ ਤੇ ਜੁਦਾਈ ਦਾ ਜਿਹੜਾ ਨਾ ਐਲੀਮੈਂਟ ਲੈ ਆਂਦਾ ਹੈ ਇਸ ਬੰਦ 'ਚ ਅੱਗੇ ਚਲਾਉਣ ਵਾਸਤੇ ਨਾ ਸਟੋਰੀ ਨੂੰ, ਕਿਉਂਕਿ ਪਿੱਛੇ ਉਹਨੇ ਲੈਂਡਸਕੇਪ ਦੇ ਦਿੱਤਾ, ਮੈਥੋਲੋਜੀ ਦੇ ਦਿੱਤੀ, ਇਮੇਜਰੀ ਦੇ ਦਿੱਤੀ, ਤੇ ਹੁਣ ਅੱਗੇ ਹੁਣ ਐਕਚੁਅਲੀ ਇੱਥੋਂ ਸਟੋਰੀ ਲੈ ਕੇ ਚੱਲ ਰਿਹਾ ਲੂਣਾ ਦੀ। ਇਹਨਾਂ ਮੈਨੂੰ ਸਮਝ ਆਇਆ, ਸੌਰੀ। ਹਾਂਜੀ ਕਿਸ਼ੋਰ ਜੀ। ਇੱਕ ਤੇ ਸਭ ਤੋਂ ਜਿਹੜੀ ਜਕਸਟਾਪੋਜੀਸ਼ਨ ਜਿਹੜੀ ਮਿਕੀ ਪਸੰਦ ਆਈ ਉਹ ਇਹੀ ਹੈ ਕਿ ਸੂਤਰਧਾਰ ਔਰ ਨਟੀ ਜਿਹੜੇ ਨਾ ਉਹ ਆਪਸ ਵਿੱਚ ਤੇ ਜ਼ਾਹਿਰਾ ਆਸ਼ਿਕ ਮਾਸ਼ੂਕ ਹੈ ਜਾਂ ਆਪਸ ਵਿੱਚ ਉਹ ਵੀ ਇੱਕ ਉਹ ਜਿਹੜੇ ਉਹ ਇਕੱਠੇ ਨੇ, ਇਕੱਠੇ ਬੈਠੇ ਨੇ, ਇਕੱਠੇ ਗੱਲ ਕਰਨੇ पे, पर ਜਿਹੜੀ ਸਾਹਮਣੇ ਉਹਨਾਂ की औरत दिसनी पी उसनी बिरहा या उसनी ਇੱਕ ਜਿਹੜੀ जुदाई या तांगी ਉਹ ਉਹਨਾਂ की दिसनी पी सामने। तो ये बड़ी एक मजेदार या मिकी एक अपोजिंग या सीन लगा कि दो बंदे जेड़े इकट्ठे ਉਹ महसूस करी सकने कि अगला ਜਿਹੜੀ औरत ही लूना ਜਿਹੜੀ है उस पर बिरहा किस तरह कटनी पी। और ਇਹ ਜਿਹੜਾ बंद आ ना ਏਕਨ क्या होया ਜ਼ਬੈਰ ਸਾਹਿਬ, ਪਰ ਮੈਨੂੰ ਏਕਨ ਚਾਪ ਦੇ ਇਸ ਤਰ੍ਹਾਂ ਓਕੇ ਇਸ ਤਰ੍ਹਾਂ ਬਸ ਉਹੀ ਏਕਨ ਜੇਕਨ, ਏਕਨ ਜਿਸ ਤਰ੍ਹਾਂ, ਏਕਨ ਇਸ ਤਰ੍ਹਾਂ। ਮਗਰ ਇਹ ਮੇਰੇ ਜ਼ਹਿਨ ਵਿੱਚ ਇਹ ਗੱਲ ਆਈ ਕਿ ਲੂਨਾ इस वेले ते पता नहीं लूना ना कोई था सा आशिक, उसकी बिरहा किस चीज नहीं है, क्या कि सलमान तो बाद ऐसी, और सलमान जाहिर उसना कोई सलमान नाल उसकी इश्क ते नहीं, वो एक अपनी जेड़ी ताकत आस्ते या जो भी जिस चीज आस्ते भी उस नाल ब्याह करसी वो करसी, पर ये कोई अगे गच्छी पता लग सी माड़ा ख्याल स्टोरी शायद कोई आशिक था जो जेड़ा नहीं मौजूद, जिसकी याद करनी पी लूना, ते फिर सलमान नाल जेड़ा ब्याह होसी फिर उस आशिक सू जुदाई पैसी, पता नहीं। मगर अगर अमरजीत हाँ जी दसो
नहीं बस ठीक। हाँ जी अमरजीत जी तुसी दसो। हाँ जी थोड़ा जिहा देखो ये ਜਿਹੜੀ ਅੱਜ ਦਾ ਬੰਦ ਸ਼ੁਰੂ ਹੋਇਆ ਉਹ ਤੋਂ ਪਹਿਲਾਂ ਆਪਾਂ ਸੂਤਰਧਾਰ ਦਾ ਵਿਊ ਪੁਆਇੰਟ ਵੀ ਪੜਿਆ ਸੀਗਾ ਕਿ ਕਿਸ ਤਰ੍ਹਾਂ ਗੁੰਗ ਕਸਤੂਰੀ ਅਗਰਬੱਤੀਆਂ ਦੀਆਂ ਮਹਿਕਾਂ ਟਮਕ ਰਹੀਆਂ ਨੇ ਵਿੱਚ ਮਤਲਬ ਸੂਤਰਧਾਰ ਦਾ ਵਿਊ ਪੁਆਇੰਟ ਹੈ ਕਿ ਕੁਦਰਤ ਦੇ ਵਿੱਚ ਹਰ ਚੀਜ਼ ਬੜੀ ਵਧੀਆ ਚੱਲ ਰਹੀ ਆ ਰੋਮਾਂਸ ਹੈ ਚੱਲ ਰਿਹਾ ਬੜੀ ਖੁਸ਼ਬੂ ਆ ਸਾਰਾ ਕੁਛ ਹੈ ਪਰ ਨੱਟੀ ਦਾ ਵਿਊ ਪੁਆਇੰਟ ਜਿਹੜਾ ਇੱਥੇ ਆਇਆ ਇਸ ਬੰਦ ਦੇ ਵਿੱਚ ਉਹ ਥੋੜਾ ਜਿਹਾ ਉਹਨੂੰ ਗਹਿਰਾਈ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰ ਰਹੀ ਆ। ਜੇ ਮੈਂ ਇਸ ਬੰਦ ਨੂੰ ਲਿਟਰਲ ਟਰਾਂਸਲੇਸ਼ਨ ਕਰਨਾ ਹੋਵੇ ਕਿ ਨੱਟੀ ਕਹਿੰਦੀ ਆ ਨੱਟੀ ਕਿ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਜੋ ਮਹਿਕ ਨੇ ਜੋ ਇਹ ਖੁਸ਼ਬੂਆਂ ਨੇ ਇੱਕ ਕੁੜੀ ਚਿੜੀ ਜਿਹਦਾ ਕਿ ਸੱਜਣ ਦੂਰ ਦੁਰਾਡੇ ਕਿਤੇ ਚਲਾ ਗਿਆ ਹੋਵੇ ਉਹ ਇਸ ਚਾਨਣ ਦੇ ਦਰਿਆ ਜਿਹਦੇ ਵਿੱਚ ਰਾਵੀ ਨੂੰ ਵੀ ਕਿਹਾ ਅੱਗ ਦਾ ਜਾਂ ਸੱਪ ਜਾਂ ਅੱਗ ਦਾ ਦਰਿਆ ਹੈਗਾ ਉਸ ਦਰਿਆ ਦੇ ਵਿੱਚ ਕੁੜੀ ਅੱਗ ਦਾ ਵਟਣਾ ਲਾ ਕੇ ਮਲ ਕੇ ਨਗਨ ਅਵਸਥਾ ਵਿੱਚ ਨਹਾ ਰਹੀ ਹੈ ਤੇ ਪਾਣੀ ਪਾ ਕੇ ਆਪਣੇ ਅੰਦਰਲੀ ਜੋ ਬਿਰਹਾ ਦੀ ਅੱਗ ਹੈ ਵਿਛੋੜੇ ਦੀ ਅੱਗ ਹੈ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੀ। ਸੋ ਵਿਊ ਪੁਆਇੰਟ ਸੂਤਰਧਾਰ ਦਾ ਅਲੱਗ ਹੈ ਰੋਮਾਂਟਿਕ ਹੈ ਸਭ ਚੀਜ਼ ਠੀਕ ਹੈ ਔਰ ਜਿਹੜੀ ਨਟੀ ਆ ਉਹ ਉੱਪਰਲੇ ਅਗਲੇ ਲੈਵਲ ਦੀ ਗੱਲ ਕਰ ਰਹੀ ਹੈ ਕਿ ਉਹਨੂੰ ਇੱਕ ਇਹਦੇ ਵਿੱਚ ਦਰਦ ਵੀ ਹੈ ਵਿਲਾਪ ਹੈ ਬਿਰਹਾ ਆ ਕਿਹੜੀ ਚੀਜ਼ ਦੀ ਬਿਰਹਾ ਮੇਰੇ ਖਿਆਲ ਉਹੀ ਸਿਰਫ ਬੇਸਿਸ ਨੇ ਇਸ ਸ਼ਿਵ ਕੁਮਾਰ ਦੀ ਸਾਰੀ ਲੂਣਾਂ ਦੇ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉੱਪਰਲੀਆਂ ਰੋਮਾਂਸ ਤੇ ਇਹ ਚੀਜ਼ਾਂ ਨੇ ਕਿ ਦੂਸਰਾ ਇੱਕ ਉਹ ਤੋਂ ਡੂੰਘੀ ਗੱਲ ਵੀ ਹੈਗੀ ਆ ਜਿਹੜੀ ਨਟੀ ਜਿਹੜੀ ਕਿ ਇਨਫੈਕਟ ਲੂਣਾ ਦੇ ਕਿੱਸੇ ਦੇ ਵਿੱਚ ਹੈ ਕਿ ਵਾਕਈ ਲਸਟ ਦੀ ਗੱਲ ਹੈ ਕਿ ਜਾਂ ਉਸ ਤੋਂ ਅੱਗੇ ਵੀ ਕੋਈ ਬਿਰਹਾ ਕੋਈ ਵਿਛੋੜਾ ਤੇ ਕਿਸੇ ਔਰ ਕਿਹੜਾ ਵਿਛੋੜਾ ਇਨਫੈਕਟ ਉਹਨੇ ਤੁਸੀਂ ਜੇ ਉਹਦਾ ਮੁੱਖ ਬੰਦ ਪੜ੍ਹੋ ਇਸ ਕਿਤਾਬ ਸਾਡੇ ਵਿੱਚ ਲਿਖਿਆ ਹੈ ਸ਼ਿਵ ਕੁਮਾਰ ਨੇ ਦੱਸਿਆ ਕਿ ਉਹਦੀ ਆਪਣੀ ਹੀ ਡਿਟੈਚਮੈਂਟ ਹੈ ਆਪਣੀ ਔਰਤ ਦੀ ਇੱਕ ਜਨਾਨੀ ਦੀ ਜੇ ਤੋਂ ਵਿਛੜੀ ਪਈ ਹੈ ਉਸ ਵਿਛੋੜੇ ਦੀ ਗੱਲ ਹੈ ਔਰ ਕਿੱਸਾ ਬਣਿਆ ਹੀ ਇਸੇ ਕਰਕੇ ਆ ਲਸਟ ਕਰਕੇ ਨਹੀਂ ਬਣਿਆ ਕਿ ਔਰਤ ਦਾ ਵਿਛੋੜਾ ਔਰਤ ਦੀ ਜਿਹੜੀ ਪਰਮਾਨੈਂਟ ਸਦੀਵੀ ਪੇਨ ਹੈ ਉਹਨੂੰ ਲੈ ਕੇ ਕਿੱਸਾ ਬਣਿਆ। ਸੋ ਇਹ ਜਿਉਂ ਜਿਉਂ ਅਸੀਂ ਪੜ੍ਹਾਂਗੇ ਸੂਤਰਧਾਰ ਨੂੰ ਤੇ ਨਟੀ ਨੂੰ ਇਹ ਦੋਵੇਂ ਕੈਰੈਕਟਰਾਂ ਦੇ ਨੇਚਰ ਤੋਂ ਵੀ ਪਤਾ ਲੱਗ ਜਾ ਕਿ ਸੂਤਰਧਾਰ ਬਿਲਕੁਲ ਰੋਮਾਂਟਿਕ ਤੇ ਫਿਜ਼ੀਕਲ ਅਟਰੈਕਸ਼ਨ ਦੀਆਂ ਗੱਲਾਂ ਕਰ ਰਿਹਾ ਨਟੀ ਜਿਹੜੀ ਹੈ ਉਹ ਤੋਂ ਅੱਗੇ ਜਾ ਕੇ ਡੀਪ ਜਾ ਕੇ ਜਾਂ ਕਹਿ ਸਕਦੇ ਕਿ ਹਕੀਕੀ ਪਿਆਰ ਦੀ ਗੱਲ ਕਰ ਰਹੀ ਆ ਤੇ ਜਿਹੜਾ ਸੂਤਰਧਾਰ ਹੈ ਉਹ ਆਮ ਮਜਾਜ਼ੀ ਦੀ ਗੱਲਾਂ ਕਰ ਰਹੀਆਂ ਸੋ ਮੇਰੇ ਖਿਆਲ ਇਹਦੇ ਵਿੱਚ ਦੋਹਾਂ ਕੈਰੈਕਟਰਾਂ ਦੇ ਵਿੱਚ ਵੀ ਫਰਕ ਆ ਗਿਆ ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਹਾਂ ਇਸ ਤਰ੍ਹਾਂ ਨਹੀਂ ਲੱਗਦਾ ਕਿ ਸੂਤਰਧਾਰ ਜਿਹੜਾ ਹੈ ਉਹ ਜਨਰਲਾਈਜ਼ਡ ਗੱਲ ਕਰ ਰਿਹਾ ਹੈ ਲੈਂਡਸਕੇਪ ਹੈ ਦਰਿਆ ਹੈ ਲੇਕਿਨ ਨੱਠੀ ਜਿਹੜੀ ਹੈ ਉਹ ਕੰਕਰੀਟ ਗੱਲ ਕਰ ਰਹੀ ਹੈ ਉਹ ਇੱਕ ਉੱਥੇ ਜਿਹੜੀ ਕੁੜੀ ਨਹਾ ਰਹੀ ਹੈ ਉਸ ਦਰਿਆ ਦੇ ਉੱਤੇ ਉਹਨੂੰ ਸਾਹਮਣੇ ਲੈ ਕੇ ਆ ਰਹੀ ਹੈ। ਸੂਤਰਧਾਰ ਸਿਰਫ ਜਨਰਲ ਗੱਲ ਕਰ ਰਿਹਾ ਹੈ ਕਿ ਦਰਿਆ ਬੜਾ ਸੋਹਣਾ ਹੈ ਜੀ ਚੰਨ ਬੜਾ ਸੋਹਣਾ ਹੈ ਹਵਾਵਾਂ ਨੇ ਮਹਿਕ ਹੈ ਲੇਕਿਨ ਉਹ ਇੱਕ ਕੁੜੀ ਦੀ ਗੱਲ ਕਰ ਰਹੀ ਹੈ ਜਿਹਦੇ ਅੰਦਰ ਅੱਗ ਲੱਗੀ ਹੋਈ ਹੈ। ਈਸ਼ਵਰ ਜੀ ਨੇ ਪੁੱਛਿਆ ਸੀ ਕਿ ਜੀ ਉਹ ਤੇ ਹੈ ਨਹੀਂ ਸਾਰਾ ਇਹ ਉਹ ਸਾਰੀ ਕਹਾਣੀ ਹੈ ਕਿ ਉਹ ਕਿਸੇ ਆਸ਼ਿਕ ਨੂੰ ਤਾਂਘ ਰਹੀ ਹੈ ਜਿਵੇਂ ਸੱਸੀ ਹੈ ਸੱਸੀ ਉਹਨੂੰ ਨੂੰ ਨਹੀਂ ਮਿਲੀ ਹੁੰਦੀ ਲੇਕਿਨ ਉਸ ਤੋਂ ਪਹਿਲੇ ਹੀ ਉਹ ਤਾਂਘ ਰਹੀ ਹੁੰਦੀ ਹੈ ਕਿਸੇ ਆਸ਼ਿਕ ਨੂੰ ਕੋਈ ਮੈਨੂੰ ਮੇਰੀ ਜ਼ਿੰਦਗੀ ਚ ਆਵੇ ਕੋਈ ਮੇਰੇ ਨਾਲ ਜਿਹੜਾ ਹੈ ਮੈਂ ਕਿਸੇ ਨਾਲ ਇਸ਼ਕ ਕਰਾਂ। ਇਹ ਵੀ ਇੱਥੇ ਇੱਕ ਉਹਦੀ ਜਿਹੜੀ ਹੈ ਇੱਕ ਜਿਹੜੀ ਯਰਨਿੰਗ ਹੈ ਇੱਕ ਉਹਦੀ ਜਿਹੜੀ ਹੈ ਪਿਆਸ ਹੈ ਤ੍ਰੇਹ ਹੈ ਕਿ ਆਪਣੇ ਮਹਿਬੂਬ ਨੂੰ ਮਿਲਣ ਦੀ
ਔਰ ਅੱਗ ਜਿਹੜੀ ਹੈ ਉਹਦੇ ਅੰਦਰ ਹੈ, ਤੁਸੀਂ ਵਜੂਦੀ ਤੌਰ ਤੇ ਸਮਝ ਲਓ ਕਿ ਉਹ ਕੋਈ ਇੰਨੀ ਸੋਹਣੀ ਜਿਹੜੀ ਕੁੜੀ ਹੈ ਜਾਂ ਔਰਤ ਹੈ, ਔਰ ਉਹ ਉਡੀਕ ਰਹੀ ਹੈ ਆਪਣੇ ਇਸ਼ਕ ਨੂੰ। ਤੇ ਸਾਰੀ ਕਹਾਣੀ ਹੈ ਕਿ ਇਸ਼ਕ ਤੇ ਉਹਨੂੰ ਨਹੀਂ ਮਿਲਦਾ, ਉਹਨੂੰ ਤੇ ਮਿਲਦਾ ਸਲਵਾਨ ਜਿਹੜਾ ਉਹਨੂੰ ਖਰੀਦ ਕੇ ਲੈ ਜਾਂਦਾ। ਇਹ ਜਿਹੜਾ ਦਹਾਰ ਹੈ ਨੇ ਇਹਨੂੰ ਕਿ ਅੱਗ ਜਿਹੜੀ ਹੈ ਉਹਨੂੰ ਅੱਗੇ ਜਾ ਕੇ ਉਹਨਾਂ ਨੇ ਜਸਟਾਪੋਜ਼ ਕਰਨਾ, ਉਹ ਠੰਡਾ ਬਰਫ਼ ਦਾ ਜਿਹੜਾ ਬੰਦਾ ਮਿਲੇਗਾ ਉਹਨੂੰ ਸਲਵਾਨ ਉਹਦੇ ਨਾਲ। ਅੱਛਾ ਜੀ, ਅਗਲੇ ਬੰਦੇ ਮੈਂ ਲੱਗਾ ਸੀ ਕਿ ਫਿਜ਼ੀਕਲ ਸੌਰੀ ਸਹੀ ਕਰੋ ਜੀ। ਇਹ ਜਿਹੜਾ ਮਿਸਰਾ ਹੈ ਨਾ, ਅਗਨ ਵਰੀਸੇ ਵਟਨਾ ਮਲ ਮਲ, ਇਹ ਵਰੀਸੇ ਦਾ ਮਤਲਬ ਮੈਨੂੰ ਨਹੀਂ ਪਤਾ ਆ, ਪਰ ਇਹ ਲੱਗਣਾ ਇਸ ਤਰ੍ਹਾਂ ਪਿਆ ਜਿਸ ਤਰ੍ਹਾਂ ਆਪਣੇ ਕੱਪੜਿਆਂ ਕੀ ਹੈ ਜਿਹੜੇ ਚੀਲੇ ਪਾਏ ਹੋਏ ਉਹਨਾਂ ਕੀ ਵੀ ਧੋਣੀ ਪਈ ਨਾਲ ਨਾਲ। ਜਾਂ ਕਿ ਅਕਸਰ ਜਦੋਂ ਤੁਸੀਂ ਪੁਰਾਣੇ ਜ਼ਮਾਨੇ 'ਚ ਔਰਤਾਂ ਗੱਛੀ ਨਦੀ ਉੱਪਰ ਜਾਂ ਕਿਸੇ ਦਰਿਆ ਪਰ ਨਾੜੀਆਂ ਸੀਆਂ ਤੇ ਇਹ ਨਾਲ ਇਹ ਕੰਮ ਵੀ ਕਰਨੀ ਸੀਆਂ, ਮਗਰ ਇਹ ਇਮੇਜ ਆਇਆ ਮਾੜੇ ਜ਼ਹਿਨ 'ਚ। ਹਾਂ, ਬਹਰਹਾਲ ਉਹ ਇਹਨੇ ਦਿਖਾਇਆ ਕਿ ਉਹ ਖਾਤੂਨ ਹੈ, ਕੋਈ ਬੀਬੀ ਹੈ ਜਿਹੜੀ ਜੁਦਾਈ ਦੀ ਅੱਗ ਵਿੱਚ ਸੜ ਰਹੀ ਹੈ। ਸਹੀ ਸਾਹਿਬ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਬਸ ਗੱਲ ਸਾਰੀ ਹੋ गई है, बस मैं उससे ऐड भी नहीं करना चाह रहा, बस जस्ट एक चीज पाना चाह रहा था कि फिजिकल मैटाफिजिकल ਤੇ स्पिरिचुअलिज्म ਦਾ ਜਿਹੜਾ ਨਾ ਜਕਸਟਾਪੋਜੀਸ਼ਨ ਚੱਲਦੀ ਪਈ ਹੈ। ਸੂਤਰਧਾਰ ਜਿਵੇਂ ਕਾਮੀ ਹੈ, ਕਾਮੀ ਨੂੰ ਚਿੰਤਾ ਕਾਮ ਦੀ ਅਸਾਂ ਲਗਨ ਸਾਈ ਦੇ ਨਾਮ ਦੀ ਕੀ ਗਈ ਸੀ ਉਹ ਸ਼ਾਹ ਹੁਸੈਨ ਤਲਬ ਸਾਈ ਦੇ ਨਾਮ ਦੀ, ਕਾਮੀ ਨੂੰ ਚਿੰਤਾ ਕਾਮ ਦੀ, ਤੇ ਉਹ ਕਾਮੀ ਹੈ ਸੂਤਰਧਾਰ ਇੱਥੇ। ਤੇ ਉਹ ਜਿਹੜੀ ਸਪਿਰਿਚੁਅਲ ਹੈ ਉਹ ਕਾਫੀ ਡੀਪ ਹੈ, ਉਹ ਜਾ ਰਹੀ ਹੈ ਸੋਰਸ ਤੇ ਜਾ ਰਹੀ ਹੈ, ਅੰਦਰ ਬਿਲਕੁਲ ਡੀਪ ਤੇ ਕੋਰ ਦੀ ਗੱਲਾਂ ਕਰਦੀ ਪਈ ਤੇ ਉਹ ਫਿਜ਼ੀਕਲ ਲੈਵਲ ਦੀ ਗੱਲਾਂ ਕਰਦਾ ਪਿਆ। ਬਸ ਮੈਂ ਨਾ ਕਹਿਣਾ ਸੀ। ਮੇਰੇ ਖਿਆਲ ਇਹਦੇ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਐਸ ਦਿਸ ਸਟੇਜ ਕਿ ਸੂਤਰਧਾਰ ਬੀਇੰਗ ਅ ਮੈਨ, ਮਰਦ, ਨਟੀ ਔਰਤ, ਉਹਨਾਂ ਦੋਹਾਂ ਦੀ ਸੋਚਣੀ ਦੇ ਵਿੱਚ ਫਰਕ ਵੀ ਹੈ ਜੋ ਬਿਲਕੁਲ ਸਲਵਾਨ। ਹਾਂ, ਇਹ ਹੁਣੇ ਹੀ ਉਹਨੇ ਸ਼ੁਰੂ ਕਰ ਦਿੱਤਾ ਕਿ ਆਦਮੀ ਨੇ ਕਿਸ ਤਰ੍ਹਾਂ ਸੋਚਦਾ ਔਰ ਜਨਾਨੀ ਕਿਸ ਤਰ੍ਹਾਂ ਸੋਚਦੀ ਹੈ। ਜਨਾਨੀ ਨੂੰ ਉਹਨੇ ਸ਼ੁਰੂ ਚ ਗਿਰਾ ਐ ਤੂੰ ਵਾਹ ਵਾਹ ਐ ਤੂੰ ਖੂਬ ਕਿਹਾ ਸੂਤਰਧਾਰ, ਸੱਚਮੁੱਚ ਤਨ ਦੀ ਅੱਗ ਨੂੰ ਨਾ ਪਾਣੀ ਸਕੇ ਬੁਝਾ। ਐ ਸੰਭੋ ਤਨ ਦੀ ਅੱਗ ਥੀ, ਇਹ ਮੁਮਕਿਨ ਹੈ ਕਿ ਤਨ ਦੀ ਅੱਗ ਜਿਹੜੀ ਹੈ ਉਹ ਸਮੁੰਦਰ ਵਿੱਚ ਜਾ ਕੇ ਰਲ ਜਾਏ। ਨੱਠੀ ਕਹਿੰਦੀ ਹੈ ਛੇੜ ਸੁਰੰਗੀ ਪਵਨ ਦੀ, ਰਹੀ ਰੁੱਤ ਬਿਰਹੜੇਗਾ। ਉਹਦੀ ਜਿਹੜੀ ਨਿੱਠੀ ਹੈ ਉਹਦੀ ਤਾਣ ਉਹਦੇ ਉੱਤੇ ਹੀ ਹੈ ਜਿਹੜੀ ਦਰਿਆ 'ਚ ਕੁੜੀ ਨਹਾ ਰਹੀ ਹੈ, ਬਿਰਹੜੇ ਗਾ ਰਹੀ ਹੈ। ਜਿਵੇਂ ਕਾਮੀ ਸੱਜਣ ਕਿਸੇ ਦਾ ਜਦ ਜਾਏ ਵਿਛੋੜਾ ਪਾ, ਇੱਕ ਡੂੰਗੀ ਸਾਵਲੀ ਸ਼ਾਮ ਨੂੰ, ਇੱਕ ਡੂੰਗੀ ਜਿਹੜੀ ਹੈ ਸ਼ਾਮ ਜਿਹੜੀ ਹੈ ਖਿੱਤੇ ਵਿੱਚ ਉਜਾੜੀ ਜਾ, ਕਿਸੇ ਉਜਾੜ ਥਾਂ ਤੇ ਜਿਵੇਂ ਢਿੱਡੀ ਮੁੱਕੀ ਮਾਰਦੀ ਕੋਈ ਬਿਰਹਨ ਪੇ ਗੁਰਲਾ। ਬੜੀ ਡੈਸਪਰੇਟ ਸੂਰਤ ਹਾਲ ਹੈ ਉਹਦੀ, ਢਿੱਡੀ ਮੁੱਕੇ ਮਾਰਨਾ ਤੇ ਬਹੁਤ ਹੀ ਇੱਕ ਜਿਹੜਾ ਨਾ ਹੋਪਲੈਸ ਬੇਬਸੀ ਦੀ ਹਾਲਤ ਹੈ, ਔਰ ਬਿਰਹਾ ਨਾਲ ਕੁਰਲਾ ਰਹੀ ਹੈ। ਸੁਰੰਗੀ ਜਿਹੜੀ ਹਵਾ ਦੀ ਛਿੜੀ ਹੋਈ ਹੈ, ਬਿਰਹਾ ਦੀ ਰੁੱਤ ਹੈ, ਔਰ ਸੱਜਣ ਵਿਛੋੜਾ ਦੇ ਕੇ ਚਲਾ ਗਿਆ ਹੈ ਇੱਕ ਸ਼ਾਮ ਨੂੰ। ਇਹ ਗੱਲ ਹੋ ਰਹੀ। ਚਲਿਏ, ਜੇ ਕੋਈ ਗੱਲ ਕਰਨੀ ਹੈ, ਨਹੀਂ ਤਾਂ ਫਿਰ ਅੱਗੇ ਚਲੀਏ। ਹਾਂ ਸਹੀ ਸਾਹਿਬ, ਤੁਸੀਂ ਮੇਰਾ ਅਗਲਾ ਬੰਦ ਪੜੋ, ਖਾਸ ਵਿੱਚ ਗੱਲ ਹੈ ਨਹੀਂ। ਠੀਕ ਹੈ। ਸੂਤਰਧਾਰ ਕਹਿੰਦਾ ਜੀ ਕਿ ਇਹ ਕਿਹਾ ਸੁਹਾਵਾ ਦੇਸ ਹੈ ਤੇ ਕਹੀ ਨਸ਼ੀਲੀ ਵਾਹ, ਐਉਂ ਤਰਵਰ ਜਾਪਨ ਝੂਮਦੇ ਜਿਉਂ ਛਿੰਬਾ ਡੰਗ ਗਿਆ ਹੈ। ਥਾਂ ਥਾਂ
ਕੇਸੂ ਮੋਲਿਆ ਤੇ ਡੁੱਲਿਆ ਲਹੂ ਜਿਆ, ਜਿਉ ਕਾਲੇ ਰੜੇ ਪਹਾੜ ਦਾ ਸੀਨਾ ਪਾਟ ਗਿਆ। ਇਉਂ ਜਾਪੇ ਭੌਂ ਦੀਆਂ ਬੁੱਲੀਆਂ ਵਿੱਚ ਭਰਿਆ ਨਸ਼ਾ ਜਿਹਾ, ਇੱਕ ਸਵਾਦ ਸਵਾਦ ਹੋ ਜਿਨ੍ਹਾਂ ਨੂੰ ਹੈ ਅੰਬਰ ਚੁੰਮ ਰਿਹਾ। ਕੋਈ ਜੀਕਨ ਪ੍ਰੇਮੀ ਪ੍ਰੇਮ ਤੋਂ ਇੱਕ ਉਮਰਾਂ ਬਾਜ ਰਿਹਾ, ਇਸ ਅੰਬੇ ਹੋਠ ਤਾਂ ਚੁੰਮਣਾ ਪਰ ਭੁੱਖਾ ਫੇਰ ਰਿਹਾ। ਇਹ ਤੇ ਗੱਲ ਹੋਈ। ਇਹ ਕਿਹਾ ਸੁਹਾਵਾ ਦੇਸ ਹੈ ਤੇ ਕਹੀ ਨਸ਼ੀਲੀ ਵਾਹ, ਐਵੇਂ ਤਰੋਵਰ ਜਾਪਣ ਜੂਮਦੇ। ਤਰੋਵਰ ਮੈਨੇ ਇਹ ਜਿਹੜਾ ਹੈ ਨੇ ਦਰਖਤ ਪੱਤੇ, ਹਾਂ ਦਰਖਤ ਹੀ ਹੈ। ਇਹਦਾ ਲਿਖਿਆ ਵੀ ਹੈ ਉੱਚਾ ਰੁੱਖ। ਤਰਵਰ ਕਹਿੰਦੇ ਨੇ, ਹਾਂ ਦਰਖਤ। ਤਰਵਰ ਨਾਨਕ ਨੇ ਵਰਤਿਆ ਲਫ਼ਜ਼, ਬਾਬੇ ਨਾਨਕ ਨੇ। ਇਹ ਤਰਵਰ ਜਾਪਣ ਝੂਮਦੇ, ਉੱਚੇ ਉੱਚੇ ਰੁੱਖ ਝੂਮ ਰਹੇ ਨੇ, ਜਿਵੇਂ ਚਨੀਬਾ ਡੰਗ ਗਿਆ। ਇਹ ਚਨੀਬਾ ਜਿਹੜਾ ਹੈ ਦਿੱਤਾ ਜ਼ਹਿਰੀਲੇ ਸੱਪ ਦੀ ਨਸਲ। ਇਹ ਸੱਪ ਹੈਗਾ। ਹੈ ਥਾਂ ਕੇਸੂ ਮੋਲਿਆ। ਕੇਸੂ ਲਾਲ ਰੰਗ ਦਾ ਫੁੱਲ ਹੈ, ਸੁਰਖ ਰੰਗ ਦਾ ਫੁੱਲ ਹੈ, ਲੇਕਿਨ ਇਹ ਜਿਹੜਾ ਸਿੰਬਲ ਹੈ ਉਹਦੀ ਭਖਦੀ ਜਵਾਨੀ ਜਿਹੜੀ ਹੈ ਲੂਣਾ ਦੀ, ਉਹਨੂੰ ਮੂਲਣਾ ਮੈਨੇ ਹੁੰਦਾ ਬਲੂਮ ਕਰਨਾ, ਬਲੌਸਮ ਕਰਨਾ, ਖਿਲਣਾ, ਖਿੜ ਪੈਣਾ। ਜਿਵੇਂ ਲਾਲ ਰੰਗ ਦੇ ਫੁੱਲ ਜਿਹੜੇ ਨੇ ਖਿੜੇ ਹੋਏ ਨੇ ਥਾਂ ਤੇ ਡੁੱਲਿਆ ਲਹੂ ਜਿਹਾ, ਨਾਲ ਹੀ ਉਹਨੂੰ ਲਹੂ ਦੇ ਨਾਲ ਵੀ ਤਸ਼ਬੀਹ ਦੇ ਦਿੱਤੀ ਹੈ। ਇੱਥੇ ਉਹ ਯਾਦ ਆਉਂਦੀ ਹੈ ਵੈਨ ਗੌਥ ਦੀ ਇੱਕ ਪੇਂਟਿੰਗ ਹੈ ਜਿਹਦੇ 'ਚ ਉਹਨੇ ਗੁਲਾਬ ਬਣਾਏ ਨੇ, ਗੁਲਾਬ ਦੀ ਪੇਂਟਿੰਗ ਹੈ, ਔਰ ਉਹ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਸੁਰਖ ਗੁਲਾਬ ਨੇ, ਦੇਖ ਕੇ ਇਸ ਤਰ੍ਹਾਂ ਲੱਗਦਾ ਪੇਂਟਿੰਗ ਜਿਵੇਂ ਅੱਗ ਲੱਗੀ ਹੋਈ ਹੈ ਫੁੱਲਾਂ ਨੂੰ। ਉਹ ਜਿਹੜੀ ਰੈਡਿਸ਼ ਹੈ ਨਾ, ਰੈਡਿਸ਼ਨੈਸ, ਉਹ ਇੰਨੇ ਖੂਬਸੂਰਤ ਤਰੀਕੇ ਨਾਲ ਉਹਨੇ ਪੇਂਟ ਕੀਤੀ। ਇੱਥੇ ਵੀ ਕਹਿੰਦਾ ਕਿ ਕੇਸੂ ਬੋਲਿਆ ਹੈ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਲਹੂ ਡਿੱਗ ਪਿਆ, ਜਿਵੇਂ ਕਾਲੇ ਰੜੇ ਪਹਾੜ ਦਾ ਸੀਨਾ ਪਾਟ ਗਿਆ। ਉਹ ਜਾਪੇ ਭੌਂ ਦੀਆਂ ਬੁੱਲੀਆਂ ਵਿੱਚ। ਭੌਂ ਜਿਹੜਾ ਹੈ, ਭੌਂ ਤੋਂ ਇੱਥੇ ਮੁਰਾਦ ਹੈ ਜ਼ਮੀਨ, ਭੋਏ ਜਿਹਨੂੰ ਅਸੀਂ ਕਹਿੰਦੇ ਹਾਂ। ਭੌਂ ਦੇ ਉੱਥੇ ਕਈ ਲਫ਼ਜ਼ ਨੇ। ਭੌਂ ਜਿਹੜਾ ਚੱਕਰ ਆਉਣਾ ਵੀ ਹੈ, ਜ਼ਮੀਨ ਵੀ ਹੈ, ਭੌਣਾ ਵੀ ਹੈ, ਫਿਰਨਾ ਤੁਰਨਾ, ਵਾਪਸ ਆ ਜਾਣਾ। ਲੇਕਿਨ ਇੱਥੇ ਮੈਨੂੰ ਜ਼ਮੀਨ ਹੀ ਲੱਗ ਰਿਹਾ ਕਿ ਜ਼ਮੀਨ ਦਾ ਜਿਹੜਾ ਮੂੰਹ ਹੈ, ਉਹਦੀਆਂ ਬੁੱਲੀਆਂ ਜਿਹੜੀਆਂ ਨੇ ਵਿੱਚ ਨਸ਼ਾ ਭਰਿਆ ਹੈ। ਇੱਕ ਸਵਾਦ ਹੋ ਜਿਨ੍ਹਾਂ ਨੂੰ ਹੈ ਅੰਬਰ ਚੁੰਮ ਰਿਹਾ। ਕੋਈ ਜੇਕਨ ਪ੍ਰੇਮੀ ਪ੍ਰੇਮ ਨੂੰ ਇੱਕ ਉਮਰਾ ਬਾਜ ਰਿਹਾ, ਉਸ ਅੰਬੇ ਹੋਠ ਤਾਂ ਚੁੰਮਣਾ ਪਰ ਭੁੱਖਾ ਫੇਰ ਰਿਹਾ। ਅੰਬੇ ਜਿਹੜੇ ਇਹਨਾਂ ਨੇ ਮਤਲਬ ਲਿਖਿਆ ਹੈ ਗਿੱਲੇ ਜਾਂ ਸਿੱਲੇ, ਲੇਕਿਨ ਮੇਰਾ ਖਿਆਲ ਹੈ ਮੈਂ ਜਿਹੜੀ ਕੀਤੀ ਹੈ ਮਤਲਬ ਉਹ ਹੈਗਾ ਅਨਟੱਚ, ਜਿਹੜੇ ਨੇ ਅਨਛੂਆ, ਤਾਜ਼ਾ ਜਿਹੜੇ ਹੋਠ ਨੇ ਉਹਨਾਂ ਨੂੰ ਚੁੰਮਣਾ ਪਰ ਭੁੱਖਾ ਫੇਰ ਰਿਹਾ। ਇਹ ਫਿਰ ਸੂਤਰ ਧਾਰ ਜਿਹੜਾ ਪ੍ਰੇਮ ਦੀ ਗੱਲ ਕਰ ਰਿਹਾ ਹੈ, ਲੇਕਿਨ ਫਿਰ ਉਹਨੂੰ ਜਨਰਲਾਈਜ਼ ਕਰ ਰਿਹਾ, ਲੈਂਡਸਕੇਪ ਬਹੁਤ ਜ਼ਿਆਦਾ ਲੈ ਕੇ ਆ ਰਿਹਾ ਹੈ। ਸੱਪ ਦੀ ਮਿਸਾਲ ਦਿੱਤੀ ਹੈ ਉਹਨੇ, ਕੇਸੂ ਦੀ ਮਿਸਾਲ ਦਿੱਤੀ ਹੈ, ਪਹਾੜ, ਭੌਂ। ਇਹ ਦੁਬਾਰਾ ਦੱਸੋ ਜ਼ੁਬੈਰ ਸਾਹਿਬ, ਪੌਣ ਕਿਆ ਚੀਜ਼ ਹੀ? ਭੌਂ ਜਿਹੜਾ ਨਾ, ਤੁਸੀਂ ਲਫ਼ਜ਼ ਭੋਏ ਸੁਣਿਆ ਹੈ? ਭੋਏ ਜੀ ਹਾਂ, ਉਹ ਜ਼ਮੀਨ ਹੈ ਨਾ। ਭੋਏ ਜਿਹੜਾ ਤੁਹਾਡੇ ਹੈਗਾ ਰਾਏ, ਭੋਏ ਦੀ ਤਲਵੰਡੀ, ਭੋਏ ਮਤਲਬ ਜ਼ਮੀਨ। ਵੈਸੇ ਜਿਹੜਾ ਕੀੜੀ ਦਾ ਘਰ ਹੁੰਦਾ ਨਾ, ਜਿਹੜਾ ਮਿੱਟੀ ਦੇ ਨਾਲ ਬਣਾਇਆ ਹੁੰਦਾ ਘਰ, ਜੀ ਬਿਲਕੁਲ,
ਉਹਨੂੰ ਵੀ ਭੌਂ ਕਹਿੰਦੇ ਨੇ। ਠੀਕ ਆ। ਇੱਥੇ ਜ਼ਮੀਨ ਹੈ, ਭੌਏ ਆ। ਜਿਸ ਤਰ੍ਹਾਂ ਅਸਾਂ ਨੇ ਪੈਸੇ ਆਖਣੇ ਅਕਸਰ ਨਾ ਕਿ ਪੋਈ ਪੋਈ ਆ ਗਿਆ ਵਾਪਸ, ਕਿ ਫਿਰੀ ਫਿਰੀ ਜ਼ਮੀਨ ਵਾਪਸ ਆ ਗਿਆ। ਹਾਂ, ਭੌਂ ਕੇ ਆ ਗਿਆ। ਹਾਂ ਬਿਲਕੁਲ ਠੀਕ। ਕਿੱਥੇ ਭੌਣਾ ਫਿਰਨਾ ਹੈ, ਕਿੱਥੇ ਤੂੰ ਫਿਰੀ ਜਾ ਰਿਹਾ, ਵਾਰਾਗਰਦੀ ਕਰੀ ਜਾ ਰਿਹਾ। ਬਿਲਕੁਲ ਠੀਕ ਆ। ਬੁੱਲੀਆਂ ਜਿਹੜੀਆਂ ਨੇ, ਬੁੱਲੀਆਂ ਤੁਸੀਂ ਸਮਝ ਲਓ ਘਾਹ, ਪੱਤੀਆਂ ਜਾਂ ਫੁੱਲ ਜਿਹੜੇ ਨੇ ਜ਼ਮੀਨ ਦੇ, ਉਹਨਾਂ 'ਚ ਨਸ਼ਾ ਜਿਹਾ ਭਰਿਆ ਹੈ। ਅੱਛਾ, ਮੈਨੂੰ ਲੱਗਾ ਇਹ ਜਿਹੜਾ ਬੁੱਲੀਆਂ ਦਾ ਚੁੰਮਣਾ ਨਾ ਜਰਾ, ਇਹ ਜਦੋਂ ਹੋਰਾਈਜ਼ਨ ਤੇ ਅਸਮਾਨ ਤੇ ਜ਼ਮੀਨ ਮਿਲ ਰਹੇ ਹੁੰਦੇ ਨੇ ਨਾ, ਤੁਸੀਂ ਦੇਖੋ ਸਮੁੰਦਰ ਦੇ ਕਿਨਾਰੇ ਖੜੋ ਕੇ ਵੇਖੋ ਤੇ ਅਸਮਾਨ ਤੇ ਜ਼ਮੀਨ ਮਿਲ ਰਹੇ ਹੁੰਦੇ ਨੇ ਜਿਸ ਪੁਆਇੰਟ ਤੇ, ਜਿਹਨੂੰ ਅਸੀਂ ਹੋਰਾਈਜ਼ਨ ਕਹਿੰਦੇ ਆ, ਜਾਂ ਕਿਧਰੇ ਵੀ ਦੇਖੋ ਅਸਮਾਨ ਜ਼ਮੀਨ ਮਿਲ ਰਹੇ ਹੋਣ, ਮੈਂ ਖਿਆਲ ਇਹ ਤਸ਼ਬੀਹ ਦੇ ਰਿਹਾ ਕਿ ਜਿਵੇਂ ਅਸਮਾਨ ਜ਼ਮੀਨ ਨੂੰ ਚੁੰਮ ਰਿਹਾ, ਬਿਕੋਜ਼ ਦੇ ਆਰ ਮੀਟਿੰਗ ਐਟ ਦੈਟ ਪੁਆਇੰਟ। ਐਵੇਂ ਜਾਪੇ ਬੋਦੀਆਂ ਬੁੱਲੀਆਂ ਵਿੱਚ ਨਸ਼ਾ ਭਰੇ ਇੱਕ ਪਿਆ ਤੇ ਇਹ ਪਿੱਛੇ ਜਿਹੜਾ ਸੀ ਐਵੇਂ ਲੱਗਾ ਜਿਵੇਂ ਇਹ ਭੌਂਦੀਆਂ ਬੁੱਲੀਆਂ ਜਾਪੇ। ਹਾਂ, ਸਹੀ ਕਹਿ ਰਹੇ ਹੋ। ਜਿਵੇਂ ਉਹ ਅੱਗੇ ਕਹਿੰਦਾ ਨਾ ਅੰਬਰ ਚੁੰਮ ਰਿਹਾ। ਹਾਂਜੀ, ਤੇ ਉਹ ਮੈਨੂੰ ਲੱਗਾ ਜਿਵੇਂ ਕਿ ਫਾਰ ਫੈਚ ਸਿਮਿਲੀ ਯੂਜ਼ ਕਰਦਾ ਪਿਆ ਕਿ ਜ਼ਮੀਨ ਅਸਮਾਨ ਦਾ ਮਿਲਣਾ ਵੀ ਇੱਕ ਪਿਆਰ ਦੀ ਅਲਾਮਤ ਹੈ। ਤੇ ਈਵਨ ਨੇਚਰ ਜਿਹੜੀ ਹੈ ਇਸ ਇਨਵਾਇਰਮੈਂਟ 'ਚ ਇੰਨਾ ਨਸ਼ਾ ਹੈ ਪਿਆਰ ਦਾ, ਮੁਹੱਬਤ ਦਾ, ਇਸ਼ਕ ਦਾ, ਕਿ ਨੇਚਰ ਵੀ ਇੱਕ ਦੂਜੇ ਨੂੰ ਚੁੰਮਦੀ ਪਈ ਹੈ। ਫੁੱਲਾਂ 'ਚੋਂ ਰੰਗ ਤੇ ਇਸ਼ਕ ਡੁੱਲਦਾ ਪਿਆ, ਜ਼ਮੀਨ ਅਸਮਾਨ ਨੂੰ ਚੁੰਮਦੀ ਪਈ ਹੈ, ਤੇ ਔਰ ਦਰਖਤ ਜਿਹੜੇ ਝੂਮਦੇ ਪਏ, ਤੇ ਵੇਖਣਾ ਪਿਆ ਕੋਈ ਪੂਰੀ ਨੇਚਰ ਨੂੰ ਦਿਖਾ ਰਿਹਾ ਕਿ ਜਿਵੇਂ ਨੇਚਰ ਮੋਸ਼ਨ 'ਚ ਔਰ ਝੂਮਦੀ ਪਈ ਹੈ ਔਰ ਮਸਤ ਹੈ। ਉਹਦੇ 'ਚ ਇੱਕ ਮਸਤੀ ਹੈ, ਇੱਕ ਨਸ਼ੀਲਾਪਨ ਹੈ, ਇਸ਼ਕ ਦਾ ਨਸ਼ੀਲਾਪਨ ਹੈ ਸ਼ਾਇਦ, ਲੇਕਿਨ ਸੂਤਰਧਾਰ ਦੱਸਦਾ ਪਿਆ ਵੇ। ਲੇਕਿਨ ਇਹ ਉਹਦੀ ਉਹ ਇਸ਼ਕ ਜਿਹਦੀ ਗੱਲ ਨਟੀ ਕਰਦੀ ਪਈ ਹੈ, ਇਹ ਉਹਦੀ ਫਿਜ਼ੀਕਲ ਮੈਨੀਫੈਸਟੇਸ਼ਨ ਦੀ ਪ੍ਰੂਫ ਦੇ ਰਿਹਾ ਸ਼ਾਇਦ ਸਰ ਔਨ ਦਾ ਸਰਫੇਸ ਸੁਪਰਫਿਸ਼ੀਅਲੀ, ਕਿ ਜਿਵੇਂ ਦਰਖਤ ਲਿਆ ਰਿਹਾ ਹੈ, ਤਰੋਵਰ ਲਿਆ ਰਿਹਾ ਹੈ, ਸੱਪ ਲਿਆ ਰਿਹਾ ਹੈ, ਪਹਾੜ ਲਿਆ ਰਿਹਾ ਹੈ, ਧਰਤੀ ਤੇ ਅਸਮਾਨ ਲਿਆ ਰਿਹਾ ਹੈ, ਇੰਜ ਮੈਨੂੰ ਜਾਪਦਾ ਪਿਆ ਇੱਥੇ ਨਾ। ਲੇਕਿਨ ਉਹ ਜਸਟਾ ਪੋਜੀਸ਼ਨ ਨਾਲ ਨਾਲ ਚੱਲਦੀ ਪਈ ਹੈ, ਪੈਰਲਲ ਹੈ। ਔਰ ਆਈ ਥਿੰਕ ਇੱਕ ਬੇਸਿਕ ਸ਼ਾਇਦ ਆਈਡੀਆ ਵੀ ਦੇਣਾ ਚਾਹ ਰਿਹਾ ਇੱਥੇ ਕਿ ਸ਼ਿਵ ਕੁਮਾਰ, ਕਿ ਮੈਨ ਵੂਮਨ ਡਿਫਰੈਂਟ ਐਨੀਮਲ ਨੇ, ਉਹਨਾਂ ਦੀ ਸੋਚ ਡਿਫਰੈਂਟ ਹੈ ਔਰ ਇਹ ਇੰਜ ਹੀ ਚੱਲਣੀ ਹੈ ਨਾਲ ਨਾਲ, ਕਿਉਂਕਿ ਕਮ ਸੇ ਕਮ ਇਸ ਨਜ਼ਮ ਦੇ ਵਿੱਚ ਉਹੀ ਦੱਸਣਾ ਚਾਹ ਰਿਹਾ। ਔਰ ਅੱਗੇ ਜਾ ਕੇ ਜਿਸ ਤਰ੍ਹਾਂ ਉਹ ਜਿਹੜਾ ਬਾਦਸ਼ਾਹ ਸਲਵਾਨ ਦੇ ਨਾਲ ਜਾਂਦੀ ਹੈ ਜਿਸ ਤਰ੍ਹਾਂ ਵੀ, ਲੇਕਿਨ ਜਿਹੜੀ ਅੰਦਰ ਦੀ ਉਹਦੀ ਅੱਗ ਹੈ ਇਸ਼ਕ ਦੀ, ਉਹ ਤੇ ਉਹਦੇ ਆਪਣੇ ਹਾथ ਦੇ ਨਾਲ ਹੀ ਜਾ ਕੇ ਉਹਦੀ ਮੁੱਕਦੀ ਹੈ ਜਾ ਕੇ। ਬਸ ਮੈਂ ਨਾ ਕਹਿਣਾ ਇੱਕ ਚੀਜ਼ ਬੜੀ, ਇਹ ਜਿਹੜੇ 6-7 ਬੰਦ ਪੜ੍ਹੇ ਮੈਂ, ਨੇਚਰ ਦੀ ਡਿਸਕ੍ਰਿਪਸ਼ਨ ਜਿਹੜੀ ਹੈ ਨਾ, ਉਹ ਹਰ ਸ਼ਾਇਰ, ਇਸ ਵਿੱਚ ਮੈਂ ਉਰਦੂ ਨੇ ਵੀ ਸ਼ਾਇਰ, ਅੰਗਰੇਜ਼ੀ ਸ਼ਾਇਰ ਵੀ ਗਿਣਨੀ ਪਿਆ, ਉਹ ਨਾ ਹਰ तरीके से करने, कोई उसकी एक डिवाइन या खुदाई रंग देने के नेचर जेड़ा खुदा नहीं कराया, या फिर तुसां की एक आम तौर पर जेड़ा ट्रेडिशन दसना शायरी जो है कि इंसान जेड़ा है ना वो नेचर सू करीब जदों अछना ते ਉਹ ਆਹਿਸਤਾ ਆਹਿਸਤਾ ਆਪੂ ਵੀ ਮਿੱਟੀ ਹੋਈ ਗਛਣਾ, ਜਾਂ ਆਪਣਾ ਇੱਕ ਉਸਨਾ ਪ੍ਰੋਸੈਸ ਸ਼ੁਰੂ ਹੀ ਗਛਣਾ। ਸ਼ਿਵ ਕੁਮਾਰ ਬਟਾਲਵੀ ਨੇ ਇਹ ਜਿਹੜੇ 5-7 ਬੰਦ ਪੜ੍ਹੋ ਤੁਸਾਂ, ਉਹ ਨੇਚਰ ਦੀ ਡਿਸਕ੍ਰਿਪਸ਼ਨ ਇਤਨੀ ਜ਼ਿਆਦਾ ਸੈਂਸੂਅਸ ਸੀ ਕਿ ਕੋਈ ਹੱਦ ਹੀ ਨਹੀਂ। ਔਰ ਬੜੀ, ਮੈਂ ਪਹਿਲੀ ਵਾਰੀ ਇਸ ਤਰ੍ਹਾਂ ਨਹੀਂ ਇਮੇਜਰੀ ਜਾਂ ਇਸ ਤਰ੍ਹਾਂ ਨਹੀਂ नेचर नी या फितरत नी या अपने इर्द गिर्द जेड़ा भी तुसा ना सीन आ खूबसूरती नी डिस्क्रिप्शन इतनी सेंसुअस तरीके से तकी के उसे अंबे होटा ता चुमना पर भुक्का फेर रहा, फिर अपर उस आख्या मेरा ख्याल है तीसरा या दूसरा बंद सा जिवें साहे डुल गया, मतलब बंदे ना साह ही बंद हो गया। या ਇਹ ਬੜੀ ਮਜ਼ੇਦਾਰ ਡਿਸਕ੍ਰਿਪਸ਼ਨ ਹੀ ਤੁਸਾਂ ਕੀ ਬਹੁਤ ਕਮ ਮੈਂ ਇਹ ਇਸ ਤਰ੍ਹਾਂ ਦੀ ਡਿਸਕ੍ਰਿਪਸ਼ਨ ਤੱਕ ਕਿ ਜਿਸ ਤਰ੍ਹਾਂ ਬਾਕਾਇਦਾ ਕੋਈ
नेचर या जेड़ा तुसां की सीनरी दिसनी पी ओ बाकायदा एक तुसां की जादुई डिस्क्रिप्शन भी शिव कुमार भी यूज करना हो, पर वो जादुई डिस्क्रिप्शन भी कई बारी जिस तरह मुनीर न्याजी भी बहुत ज्यादा नेचर की जादू सहर नाल डिस्क्राइब करने, पर ये जेड़ी सेंसुअस डिस्क्रिप्शन ही ना ये बहुत ज्यादा यूनिक लगी मिकी शिव कुमार बटालवी च। हाँ जी, और कोई गल करेगा? मेरा हाल है थोड़ी बंद गल असी और पढ़ लिए। अमरजीत तरीफ आए ने। हाँ जी, गल कर देना जी अमरजीत जी। ये देखो, हाँ जी, सूत्रधार देखो इस थे कुदरत दी ਜਿਹੜੀ ਫਿਜ਼ੀਕਲ ਬਿਊਟੀ ਨੂੰ ਦੇਖ ਰਿਹਾ ਔਰ ਉਹ ਦੇਖ ਰਿਹਾ ਉਸੇ ਨਜ਼ਰੀਏ ਤੋਂ ਕਿ ਉਹਦੇ ਵਿੱਚ ਰੋਮਾਂਸ ਹੈ, ਉਹਦੇ ਵਿੱਚ ਲਸਟ ਹੈ। ਕੁਦਰਤ ਦੀ ਬਿਊਟੀ ਨੂੰ ਦੇਖਣ ਦਾ ਨਜ਼ਰੀਆ ਸੂਤਰਧਾਰ ਦਾ ਕਿ ਜਿਹੜੇ ਦੇਖੋ ਦਰਖਤ ਨੇ ਉਹ ਝੂਮ ਰਹੇ ਨੇ ਕਿਉਂ, ਜਿਉਂ ਕਿ ਉਹਨਾਂ ਨੂੰ ਇੱਕ ਸ਼ੀਬਾ ਸੱਪ ਦੀ ਕਿਸਮ ਹੈ, ਸ਼ੀਬਾ ਡੰਗਿਆ। ਉਹ ਸੱਪਾਂ ਦੇ ਵਿੱਚੋਂ ਇਹ ਸੱਪ ਜਦੋਂ ਡੰਗ ਮਾਰਦਾ ਤੇ ਉਹਦੇ ਨਾਲ ਤਕਰੀਬਨ ਇੱਕ ਨਸ਼ਾ ਟਾਈਪ ਹੋ ਜਾਂਦਾ, ਨਸ਼ੇ ਦੇ ਵਿੱਚ। ਔਰ ਕਈ ਤਾਂ ਮਦਾਰੀ ਲੋਕ ਨੇ ਆਪਣੇ ਆਪ ਨੂੰ ਡੰਗ ਵੀ ਲਵਾਉਂਦੇ ਨੇ ਨਸ਼ਾ ਲੈਣ ਲਈ। ਇਹ ਇਸ ਟਾਈਪ ਦਾ ਸੱਪ ਹੈ। ਔਰ ਜਿਹੜੇ ਦਰਖਤ ਨੇ ਨਸ਼ੇ ਦੇ ਵਿੱਚ ਝੂਮ ਰਹੇ ਨੇ। ਔਰ ਬਾਅਦ ਚ ਕਹਿ ਰਿਹਾ ਕਿ ਇਸ ਤਰ੍ਹਾਂ ਲੱਗਦਾ ਕਿ ਕੇਸੂ ਦੇ ਫੁੱਲ, ਕੇਸੂ ਮੌਲਿਆ ਮਤਲਬ ਖਿਲਿਆ ਪਿਆ, ਕਿ ਸਭ ਪਾਸੇ ਰੈਡ ਕਲਰ ਵੀ ਜਿਹੜਾ ਹੈਗਾ ਉਹ ਪੈਸ਼ਨ ਦਾ, ਲਵ ਦਾ, ਲਸਟ ਦਾ, ਰੈਡ ਰੋਜ਼, ਰੈਡ ਲਿਪਸਟਿਕ, ਰੈਡ ਰੰਗ ਵੀ ਜਿਹੜਾ ਕੇਸੂਆਂ ਦਾ ਉਹ ਇੱਕ ਬਿਲਕੁਲ ਇਹ ਇਸੇ ਲੈਵਲ ਤੋਂ ਦੇਖੀ ਚਲਾ ਜਾ ਰਿਹਾ। ਅੱਗੇ ਲਿਖਿਆ ਕਿ ਉਹ ਕਿ ਕਾਲੇ ਰੜੇ ਪਹਾੜ ਦਾ ਜਿਉਂ ਸੀਨਾ ਪਾਟ ਗਿਆ, ਕਿ ਜੋ ਤੁਸੀਂ ਪਹਾੜਾਂ ਦੇ ਵਿੱਚ ਵੈਲੀਜ਼ ਨੂੰ ਦੇਖੋ, ਸੈਂਟਰ ਦੇ ਵਿੱਚ ਵੈਲੀ ਹੁੰਦੀ ਹੈ, ਦਰਿਆ ਵਗ ਰਿਹਾ ਹੁੰਦਾ, ਆਲੇ ਦੁਆਲੇ ਵੱਡੇ ਵੱਡੇ ਪਹਾੜ ਹੁੰਦੇ ਨੇ। ਉਹ ਕਹਿੰਦਾ ਇਸ ਤਰ੍ਹਾਂ ਲੱਗਦਾ ਕਿ ਜ਼ਮੀਨ ਦਾ ਸੀਨਾ ਪਾਟ ਕੇ ਆਲੇ ਦੁਆਲੇ ਦੋਵੇਂ ਵੱਡੇ ਵੱਡੇ ਪਹਾੜ ਉਹ ਇੱਕ ਕਿਸਮ ਦੇ ਬੁੱਲ ਬਣ ਗਏ ਨੇ, ਜਿਨ੍ਹਾਂ ਨੂੰ ਕਿ ਅੰਬਰ ਆਸਮਾਨ ਉਹਨਾਂ ਨੂੰ ਚੁੰਮ ਰਿਹਾ, ਕਿਸ ਕਰ ਰਿਹਾ। ਕਿ ਅਖੀਰ ਵਿੱਚ ਕਹਿੰਦੇ ਨੇ ਕਿ ਉਸ ਅੰਬੇ ਹੋਂਠ ਦਾ ਚੁੰਮਣਾ, ਅੰਬੇ ਹੋਂਠ ਹੁੰਦੇ ਨੇ ਕਿ ਅੰਬ ਦੇ ਰਸ ਭਰੇ ਹੋਂਠ, ਅੰਬੇ ਹੋਂਠ, ਅੰਬ ਦੇ ਰਸ ਭਰੇ ਹੋਂਠਾਂ ਨੂੰ ਚੁੰਮਣ ਦਾ, ਔਰ ਫਿਰ ਵੀ ਇਨ ਸਪਾਈਟ ਆਫ ਦੈਟ ਭੁੱਖੇ ਰਹਿਣਾ। ਮਤਲਬ ਫਿਜ਼ੀਕਲ ਬਿਊਟੀ, ਰੋਮਾਂਸ ਤੇ ਲਵ ਦੀ ਇੰਤਹਾ ਜਿਹੜੀ ਡਿਸਕ੍ਰਿਪਸ਼ਨ ਦਿੱਤੀ ਆ, ਸੂਤਰਧਾਰ ਸਿਰਫ ਉਸੇ ਨਜ਼ਰੀਏ ਤੋਂ ਦੇਖ ਰਿਹਾ। ਬਹੁਤ ਮਿਹਰਬਾਨੀ। ਜੀ ਤੁਸੀਂ ਮੇਰੇ ਕੋਲ ਤੱਕੇ ਹੋ ਜ਼ੁਬੈਰ ਸਾਹਿਬ, ਥੋੜੀ ਤੁਹਾਨੂੰ मेरा हाल एक ਜ਼ੁਬੈਰ ਸਾਹਿਬ ਰੈਸਟ ਚਾਹਣੇ ਹੋ ਤੇ ਕਰ ਕਿਨੋ ਅਸੀਂ ਖਤਮ ਕਰ ਲੈਂਦੇ ਇੱਥੇ। ਇੱਕ ਬੰਦ ਹੋਰ ਅਸੀਂ ਪੜਾਂਗੇ ਤੇ ਫਿਰ ਅਸੀਂ ਇਹਨੂੰ ਕੰਕਲੂਡ ਕਰ ਲੈਂਦੇ। ਸਈਦ ਸਾਹਿਬ ਪੜੋ, ਸੁਣੋ। ਸਵਾਮੀ ਕਿਹਾ ਸੁਹਾਵਾ। ਅੱਛਾ ਨੀਂਦ ਰਾਤ ਦੀ ਘੱਟ ਹੀ ਸਹੀ, ਘੱਟ ਨੀਂਦ ਨਹੀਂ ਪੂਰੀ ਹੋਈ ਤੇ ਉਹਦੀ ਵਜ੍ਹਾ ਨਾਲ ਥੋੜਾ ਜਿਹਾ ਹੋ ਰਹੀ ਪ੍ਰੋਬਲਮ। ਹਾਂਜੀ, नटी बोलती है कि सुनो स्वामी क्या सुहावा, पंछी बोल रहा, जियों किसे प्रेमी आपने प्रेमी दा नाम लिया, जियों बांस दी पाटी पोरचों एक रुमका लंघ रहा, जियों सेज सजन दी मान दी दा हासा निकल गया। प्रथम प्रेम दे प्रथम मेल दे प्रथम ही शब्द जिया, दर्द पुरचे किसे गीत दे अंतम बोल जिया। ਸੁਣੋ ਸੁਹਾਮੀ ਕਿਹਾ ਸੁਹਾਵਾ, ਪੰਛੀ ਬੋਲ ਰਿਹਾ। ਨੱਠੀ ਕਹਿ ਰਹੀ ਹੈ, ਸਵਾਮੀ ਮੈਂ ਸੂਤਰ ਧਾਰਾ ਨੂੰ ਹੀ ਕਹਿ ਰਹੀ ਹੈ
ਜਿਵੇਂ ਕਿਸੇ ਪ੍ਰੇਮੀ ਆਪਣੇ ਪ੍ਰੇਮੀ ਦਾ ਨਾਮ ਲਿਆ, ਜਿਵੇਂ ਬਾਂਸ ਦੀ ਪਾਟੀ ਪੂਰ ਚੋਂ, ਬਾਂਸ ਦੇ ਅੰਦਰ ਜਿਹੜਾ ਉਹ ਹੁੰਦਾ ਗੋਦਾ ਜਿਹਾ ਹੈਗਾ, ਇੱਕ ਰੁਮਕਾ ਲੰਘ ਗਿਆ। ਉਹ ਪਾਟੀ ਜਿਹੜੀ ਉਹਦੇ ਅੰਦਰ ਹੈ, ਸਪੇਸ, ਖਾਲੀ ਸਪੇਸ ਹੈ। ਉਹ ਕਹਿੰਦਾ ਜੋ ਪਾਟੀ ਹੋਵੇ ਬਾਂਸ ਦੀ, ਇੰਝ ਲੱਗਦਾ ਜੇ ਹਵਾ ਦਾ ਹਲਕਾ ਜਿਹਾ ਝੋਲਾ ਲੰਘ ਗਿਆ। ਜਿਵੇਂ ਸੇਜ ਸਜਣ ਦੀ ਮਾਨ ਦੀ ਦਾ ਹਾਸਾ ਨਿਕਲ ਗਿਆ। ਪ੍ਰਥਮ ਪ੍ਰੇਮ ਤੇ ਪ੍ਰਥਮ ਮੇਲ ਦੇ, ਪ੍ਰਥਮ ਮੈਨੇ ਪਹਿਲੇ ਪ੍ਰੇਮ ਦੇ ਔਰ ਪਹਿਲੇ ਮੇਲ ਦੇ, ਪ੍ਰਥਮ ਹੀ ਸ਼ਬਦ ਜਿਹਾ ਦਰਦ ਪੁਰਚੇ ਕਿਸੇ ਗੀਤ ਦੇ, ਪੁਰਚੇ ਮੈਨੇ ਪਰੋਏ, ਅੰਤਮ ਬੋਲ ਜਿਹਾ, ਅਖੀਰਲਾ ਕੋਈ ਜਿਵੇਂ ਬੋਲ ਹੈ, ਕੋਈ ਗੀਤ ਹੈ। ਹਾਂਜੀ ਅਮਰਜੀਤ ਜੀ, ਤੁਸੀਂ ਕੰਕਲੂਡ ਕਰ ਦਿਓ ਸਾਰਾ, ਔਰ ਇਹ ਬੰਦ ਵੀ। ਤਾਂ ਇੱਥੇ ਦੇਖੋ ਨਟੀ ਕਹਿ ਰਹੀ ਆ ਕਿ ਸਵਾਮੀ ਇਹ ਦੇਖੋ, ਇਹ ਪੰਛੀ ਜੋ ਬੋਲ ਰਿਹਾ ਕਿਸੇ ਆਪਣੀ ਪ੍ਰੇਮਿਕਾ ਦੇ ਲਈ ਉਹਦਾ ਨਾਂ ਲੈ ਰਿਹਾ, ਉਹਦੇ ਵਿੱਚ ਇੱਕ ਕਿਸਮ ਦੀ ਪੁਕਾਰ ਹੈ, ਤੜਪ ਹੈ ਇਸ ਪੰਛੀ ਦੇ ਦਿਲ ਵਿੱਚ ਜੋ ਇਹ ਬੋਲ ਰਿਹਾ। ਔਰ ਜਿਉਂ ਬਾਂਸ ਦੀ ਪਾਟੀ ਪੋਰ ਚੋਂ ਇੱਕ ਰੁਮਕਾ ਲੰਘ ਗਿਆ, ਬਹੁਤ ਹੀ ਬਾਰੀਕੀ ਦੀ ਗੱਲ ਇੱਥੇ ਮਰਕਲ ਕਰ ਗਿਆ ਕਿ ਬਾਂਸ ਦੀ ਪੋਰੀ ਦੇ ਵਿੱਚੋਂ ਦੀ ਜਦੋਂ ਇੱਕ ਹਵਾ ਦਾ ਬੁੱਲਾ ਹਵਾ ਨਿਕਲ ਗਈ ਆ, ਉਹਦੀ ਆਵਾਜ਼ ਆਉਂਦੀ ਆ। ਮੈਨੂੰ ਇੱਥੇ ਰੂਮੀ ਸਾਹਿਬ ਦੀ ਦ ਸੌਂਗ ਆਫ ਦ ਰੀਡ ਫਲੂਟ ਦੀ ਯਾਦ ਆ ਰਹੀ ਆ ਕਿ ਬੰਸਰੀ ਕਿੱਥੋਂ ਬਾਂਸ ਨੂੰ ਵੱਢ ਕੇ ਲਿਆਂਦਾ ਤੇ ਉਹਦੇ 'ਚ ਸਾੜ ਕੇ ਮੋਰੀਆਂ ਕੀਤੀਆਂ ਗਈਆਂ, ਹਵਾ ਵਿੱਚ ਮਾਰੀ ਤੇ ਉਹਦੇ 'ਚੋਂ ਜਿਹੜੀ ਆਵਾਜ਼ ਨਿਕਲੀ ਆ। ਰੂਮੀ ਨੇ ਉਹਦੇ ਬਾਰੇ ਲਿਖਿਆ ਕਿ ਮੈਂ ਉਹਦਾ ਪੰਜਾਬੀ ਤਰਜਮਾ ਦੱਸ ਦਿੰਦਾ, ਬੜੀ ਲੰਬੀ ਕਵਿਤਾ ਔਰ ਬੜੀ ਹਿਸਟੋਰਿਕ ਇਹ ਕਵਿਤਾ ਹੈਗੀ ਕਿ ਸੁਣੋ ਬੰਸਰੀ ਦੀ ਕਹਾਣੀ, ਜਦੋਂ ਦੀ ਮੈਂ ਕਾਨਿਆਂ ਦੇ ਜੰਗਲ ਵਿੱਚੋਂ ਕੱਟੀ ਗਈ ਹਾਂ, ਮੇਰੀ ਵਿਰਲਾਪ ਭਰੀ ਆਵਾਜ਼ ਸੁਣ ਕੇ ਮਰਦ ਤੇ ਔਰਤਾਂ ਦੋਵੇਂ ਰੋਂਦੇ ਨੇ। ਮੈਂ ਉਸ ਦਿਲ ਦੀ ਤਲਾਸ਼ ਵਿੱਚ ਹਾਂ ਜੋ ਵਿਛੋੜੇ ਦੇ ਦਰਦ ਨਾਲ ਪਾਟਿਆ ਹੋਵੇ, ਤਾਂ ਜੋ ਮੈਂ ਇਸ ਦਾ ਦਰਦ ਸਾਂਝਾ ਕਰ ਸਕਾਂ। ਹਰ ਕੋਈ ਜੋ ਆਪਣੇ ਮੂਲ ਤੋਂ ਵਿਛੜ ਜਾਵੇ, ਮੁੜ ਉਸੇ ਮਿਲਾਪ ਦੀ ਤਾਂਘ ਸਾਰੀ ਉਮਰ ਰੱਖਦਾ ਹੈ। ਸੋ ਇਹ ਬਾਂਸ ਦੇ ਵਿੱਚੋਂ ਜਿਹੜਾ ਇੱਕ ਰੁਮਕਾ ਹਵਾ ਦਾ ਨਿਕਲ ਕੇ ਜੋ ਆਵਾਜ਼ ਨਿਕਲਦੀ ਹੈ, ਉਹ ਇੱਕ ਤੜਪ ਹੈ, ਉਹ ਇੱਕ ਕਿਸਮ ਦੀ ਉਹਨੂੰ ਬਿਰਹਾ ਦੀ ਗੱਲ ਹੋ ਰਹੀ ਹੈ ਕਿ ਜਿਉਂ ਹੈ। ਅਗਲੀ ਹੈਗੀ ਹੈ ਕਿ ਜਿਉਂ ਸੇਜ ਸੱਜਣ ਦੀ ਮਾਣਦੀ ਦਾ ਹਾਸਾ ਨਿਕਲ ਗਿਆ, ਕਿ ਇੱਕ ਆਪਣੇ ਪਿਆਰ ਮੁਹੱਬਤ ਦੀ ਸੇਜ ਮਾਣਦੀ ਹੋਈ ਇੱਕ ਔਰਤ ਦਾ ਹਾਸਾ ਨਿਕਲ ਗਿਆ, ਮਤਲਬ ਕਿ ਹਾਸਾ ਉਹਦੀਆਂ ਖੁਸ਼ੀਆਂ ਉਹਦੀਆਂ ਖਤਮ ਹੋ ਗਈਆਂ। ਐਸੀ ਹੱਸਦੀ ਵਸਦੀ ਜ਼ਿੰਦਗੀ ਦੇ ਵਿੱਚੋਂ ਹਾਸਾ ਨਿਕਲ ਗਿਆ, ਖਤਮ ਹੋਇਆ, ਉਹਨੂੰ ਮਿਸ ਕਰ ਰਹੀ ਆ। ਜਾਂ ਫਿਰ ਅੱਗੇ ਕਹਿੰਦੀ ਕਿ ਪ੍ਰਥਮ ਪ੍ਰੇਮ, ਮਤਲਬ ਕਿ ਪਹਿਲੇ ਪਿਆਰ ਦੇ ਪਹਿਲੇ ਮੇਲ ਦੇ ਵਿੱਚ ਜੋ ਪਹਿਲਾ ਲਫ਼ਜ਼ ਬੋਲਿਆ, ਤੇ ਜਾਂ ਕਿਸੇ ਦਰਦ ਦੇ ਵਿੱਚ ਕਿਸੇ ਦਰਦ ਵਾਲੇ ਗੀਤ ਦਾ ਜਿਹੜਾ ਅਸੀਂ ਪੋਇਟਰੀ ਗਜ਼ਲਾਂ ਪੜ੍ਹਦੇ ਹਾਂ, ਜਿਹੜਾ ਅਖੀਰਲਾ ਸਟੈਂਜ਼ਾ ਹੁੰਦਾ, ਉਹਦੇ ਵਿੱਚ ਐਸਾ ਜ਼ਿਆਦਾ, ਜਿਹਦੇ ਕਿ ਸ਼ਾਇਰ ਦਾ ਨਾਂ ਵੀ ਆਮ ਤੌਰ ਤੇ ਹੁੰਦਾ, ਉਹਦੇ ਵਿੱਚ ਜੋ ਭਰਿਆ ਹੁੰਦਾ ਸ਼ਾਇਰ ਨੇ, ਇਹ ਅਖੀਰਲੇ ਸਟੈਂਜ਼ਾ, ਅੰਤਮ ਬੋਲ। ਮੈਨੂੰ ਇਹ ਲੱਗਦਾ ਕਿ ਇਹ, ਹਾਂਜੀ, ਤੇ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਨਟੀ ਦੀ ਸੋਚ ਬਹੁਤ ਡੀਪ ਹੈ, ਬਹੁਤ ਅਗਲੀ ਆ, ਬੜੀ ਸਪਿਰਿਚੁਅਲ ਹੈ, ਬੜੀ ਸੂਫੀਆਨਾ ਹੈ। ਔਰ ਸੂਤਰਧਾਰ ਦੀ ਜਿਹੜੀ ਆ ਬੜੀ ਸੁਪਰਫਿਸ਼ਲ ਆ, ਬੜੀ ਮਟੀਰੀਅਲਿਸਟਿਕ ਕਹਿ ਲਓ, ਬੜੀ ਲਸਟਫੁਲ ਹੈ ਔਰ ਬੜੀ ਰੋਮਾਂਟਿਕ ਔਰ ਫਿਜ਼ੀਕਲ ਹੈ। ਮੈਂ ਹਾਲੇ ਵੀ ਇਹਨਾਂ ਦੋਹਾਂ ਦੇ ਡਿਫਰੈਂਸ ਇਸੇ ਹਿਸਾਬ ਦੇ ਨਾਲ ਦੇਖ ਰਿਹਾ ਸੀ। ਮਿਹਰਬਾਨੀ। ਜਿਹੜੀ ਨੱਠੀ ਹੈ ਉਹ ਬਿਰਹਾ ਜਿਹੜੀ ਇੰਟਰਸਟਿੰਗ ਗੱਲ ਹੈ ਕਿ ਜਿਹੜਾ ਕਿੱਸਾ ਸ਼ੁਰੂ ਹੋ ਰਿਹਾ ਹੈ ਰੋਣਾ ਦਾ, ਉਹ ਬਿਰਹਾ ਤੋਂ ਸ਼ੁਰੂ ਹੋ ਰਿਹਾ। ਜਿਹੜੀ ਬਿਰਹਾ ਨੂੰ ਹਾਈਲਾਈਟ ਕੀਤਾ ਜਾ ਰਿਹਾ।
ਔਰ ਦੱਸਿਆ ਨਹੀਂ ਸਾਨੂੰ ਗਿਆ ਅਜੇ ਤੱਕ ਕੋਈ ਕਰੈਕਟਰ ਕੋਈ ਨਹੀਂ ਆਇਆ ਅਜੇ ਤੱਕ ਉਹ ਜਨਰਲ ਗੱਲ ਹੋ ਰਹੀ ਹੈ ਚੰਬੇ ਦੇ ਉੱਤੇ ਬੈਠੇ ਨੇ ਚੰਦ ਨਿਕਲਿਆ ਰਾਤ ਹੈ ਖੂਬਸੂਰਤੀ ਬਿਆਨ ਹੋ ਰਹੀ ਹੈ এনवायरमेंट ਦੀ ਸਾਰਾ ਕੁਝ ਔਰ ਇੱਕ ਕੁੜੀ ਦੀ ਗੱਲ ਹੋ ਰਹੀ ਹੈ हाँ जी दसो सही साहब आवाज अनम्यूट करोगे हाँ जी थैंक यू मैं एक लाइन कहनी सी कि अमरजीत होरां ने बड़ा अच्छा ਨੂੰ ਖੋਲਿਆ ਕਿ ਇਹਦੇ ਵਿੱਚ ਨੱਟੀ ਜੋ ਕਹਿਣਾ ਚਾਹ ਰਹੀ ਹੈ ਕਹਿ ਰਹੀ ਹੈ ਕਿ ਜਿਹੜਾ ਮਿਲਾਪ ਹੈ ਨਾ ਉਹ ਬਹੁਤ ਸ਼ਾਰਟ ਲਿਵਡ ਹੈ ਖੁਸ਼ੀ ਜਿਹੜੀ ਹੈ ਉਹ ਬਹੁਤ ਥੋੜੇ ਅਰਸੇ ਆ ਹੈ ਲੰਮੀ ਰਹਿਣ ਵਾਲੀ ਚੀਜ਼ ਜਿਹੜੀ ਹੈ ਉਹ ਬਿਰਹਾ ਹੈ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ जिस तन बिरहा ना उपजे उस तन जान मसान तो मेरे ख्याल इत्थे मैनू बिल्कुल वो मैसेज लगदा आ रहा कि भाई हैप्पीनेस जिहड़ी है जिहड़ा मिलाप है जिहड़ी मीटिंग है इट इज़ अ शॉर्ट लिव्ड जिहड़ी कि जिंदगी दी हकीकत भी है रियलिटी ऑफ लाइफ भी है ਉਹਨੂੰ नटी बयान करदी पई और थ्रू लगदा पिया कि जिहड़ी नटी है इज़ वेरी डीप वो बड़ी डीप है और थॉट बड़ी डीप है और वो बड़ी रियलिस्टिक है ਤੇ ਉਹ ਜਿਹੜਾ ਦੂਸਰਾ ਉਹ ਆਫ ਕੋਰਸ ਲਾਈਕ ਵੀ ਆਲ ਨੋ ਕਿ ਉਹ ਫਿਜ਼ੀਕਲ ਹੈ ਬੜਾ ਸੁਪਰਫੀਸ਼ੀਅਲ ਜੀ ਉਹਦੀ ਇੰਟਰਪ੍ਰੀਟੇਸ਼ਨ ਹੈ ਨੇਚਰ ਦੀ ਤੇ ਚੀਜ਼ਾਂ ਮਿਲਾਪ ਕੋਈ ਨਹੀਂ ਅਜੇ ਮਿਲਾਪ ਕੋਈ ਨਹੀਂ ਹੋਇਆ ਉਹਦੀ ਹਾਲਤ ਹੈ ਉਹ ਕੁੜੀ ਦੀ ਹਾਲਤ ਹੈ ਜੀ ਜੀ ਮਹਿਬੂਬ ਨੂੰ ਤਾਂਗ ਰਹੀ ਹੈ ਜੀ ਜੀ ਪਰ एक कंट्रास्ट नट्टी ते सूत्रधार ना ये भी लगा कि नट्टी जड़ी है ना वो कॉन्स्टेंटली बिरहा की एक्सप्लेन करनी पी वो जेड़ी गल करनी पी वो बिरहा नी तकलीफ बिरहा ना विछोड़े ना जेड़ा उस औरत पर या आम तौर पर जेड़ा एक सीना वो दसनी पी सूत्रधार जेड़ा है ना वो मिलाप की आर्टिकुलेट करना पिया ਇਹ ਫਰਕ ਵੀ ਮਿਕੀ ਦਿਸਣਾ ਪਿਆ ਉਹ ਸੂਤਰਧਾਰ ਜਿਹੜੀ ਗੱਲ ਕਰਨਾ ਪਿਆ ਉਹ ਉਸ ਜਿਹੜੀ ਤੁਸਾਂ ਕੀ ਇੱਕ ਮੈਟਾਫਰ ਜਾਂ ਆਖੀ ਕਿਨੋ ਜਾਂ ਇੱਕ ਜਿਹੜੀ ਫੀਲਿੰਗ ਅਸ਼ਰੀ ਪਈ ਉਹ ਇਹ ਹੈ ਕਿ ਉਹ ਮਿਲਾਪ ਕੀ ਆਰਟੀਕੂਲੇਟ ਕਰਨਾ ਪਿਆ ਨੱਟੀ ਜਿਹੜੀ ਹੈ ਉਹ ਬਿਰਹਾ ਕੀ ਆਰਟੀਕੂਲੇਟ ਕਰਨੀ ਪਈ ਆ ਜਿਹੜਾ ਬਿਰਹਾ ਹੈ ਨਾ ਉਹ ਐਬਸੈਂਸ ਆਫ ਜਿਹੜਾ ਹੈ ਸੱਜਣ ਜਾਂ ਉਹਦੀ ਐਬਸੈਂਸ ਹੈ ਬਿਰਹਾ ਜਿਹੜਾ ਔਰ ਜਿਹੜਾ ਮਿਲਣਾ ਹੈ ਉਹ ਪ੍ਰੈਜ਼ੈਂਸ ਆਫ ਮਹਿਬੂਬ ਹੈ ਜੋ ਵੀ ਹੈ ਐਬਸੈਂਸ ਆਫ ਪ੍ਰੈਜ਼ੈਂਸ ਜਿਹੜਾ ਹੈ ਇਹਦੀ ਡਾਇਲੈਕਟ੍ਰਿਸ ਹੈਗੀ ਹੈ ਜਿਹੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਬਿਰਹਾ ਦੇ ਵਿੱਚ ਰਹਿਣਾ ਪਏਗਾ ਤੁਹਾਨੂੰ ਯੂ ਹੈਵ ਟੂ ਲਿਵ ਬਿਰਹਾ ਜੇ ਤੁਸੀਂ ਬਿਰਹਾ 'ਚ ਨਹੀਂ ਰਵੋਗੇ ਤੇ ਮਹਿਬੂਬ ਤੁਹਾਨੂੰ ਭੁੱਲ ਜਾਏਗਾ ਉਹ ਜਿਹੜੀ ਸਫਰਿੰਗ ਹੈ ਜਿਹੜੀ ਪਰਸ਼ੀਅਨ ਪੋਇਟਰੀ 'ਚ ਖਿਆਲੇ ਯਾਰ ਕਹਿੰਦੇ ਨੇ ਉਹਨੂੰ ਸ਼ਾਇਦ ਰੋਮੀ ਨੇ ਕਿਹਾ ਉਹਨੂੰ ਖਿਆਲੇ ਯਾਰ ਹੈ ਜਿਹੜਾ ਹੈ ਜਬ ਜ਼ਰਾ ਗਰਦਨ ਝੁਕਾਈ ਦੇਖ ਲਿਆ ਕਾਲਮ ਨੇ ਵੀ ਇਹ ਕਿਹਾ ਕਿਤੇ ਸ਼ੇਰ ਦੇ ਵਿੱਚ ਤੇ ਉਹਦੀ ਜਿਹੜੀ ਐਬਸੈਂਸ ਹੈ ਨਾ ਉਹਨੂੰ ਤੁਸੀਂ ਲਿਵ ਕਰਨਾ ਇਹੀ ਹੈ ਬਿਰਹਾ ਨਾਲੇ ਇਹੀ ਕਹਿ ਰਹੇ ਨਾ ਬਾਬਾ ਫਰੀਦ ਵੀ ਕਿ ਜਿੱਤ ਤਨ ਬਿਰਹਾ ਨਾ ਉਪਜੇ ਜੇ ਤੁਹਾਡੇ ਕੋਲ ਬਿਰਹਾ ਦੀ ਫੀਲਿੰਗ ਨਹੀਂ ਹੈਗੀ ਤਾਂ ਯੂ ਆਰ ਅ ਡੈਡ ਮੈਨ ਇਹ ਤੁਸੀਂ ਇਸ਼ਕ ਦੇ ਵਿੱਚ ਤੇ ਨਹੀਂ ਹੋ ਬੜੀ ਮਜ਼ੇਦਾਰ ਗੱਲ ਹੈ ਵੈਸੇ ਇਹ ਬੜੀ ਫਿਲਾਸਫੀਕਲ ਗੱਲ ਹੈ ਹਾਂਜੀ ਜਿਹੜਾ ਪਿਛਲਾ ਬੰਦ ਸੀ ਨਾ ਉਹਦੇ ਆਖਰੀ ਅਗਰ ਦੋ ਲੈਣਾ ਵੇਖੋ ਨਾ ਤੇ ਬਿਲਕੁਲ ਆਪੋਜ਼ਿਟ ਨੇ ਜੋ ਨੱਟੀ ਗੱਲ ਕਰਦੀ ਪਈ ਹੈ ਕਿ ਇਸ ਅੰਬੇ ਹੋਠ ਤਾਂ ਚੁਮਨਾ ਪਰ ਭੁੱਖਾ ਫੇਰ ਰਿਹਾ ਉਹ ਪਿਓਰਲੀ ਫਿਜ਼ੀਕਲ ਹੈ ਲਸਟਫੁਲ ਹੈ ਤੇ ਲੇਕਿਨ ਉਹ ਨਟੀ ਜਿਹੜੀ ਹੈ ਉਹ ਕੋਸ਼ਿਸ਼ ਕਰਦੀ ਪਈ ਹੈ ਸਮਝਾਉਣ ਦੀ ਕਿ ਬਿਰਹਾ ਇਜ਼ ਅ ਵੈਰੀ ਡੀਪ ਇਮੋਸ਼ਨ ਉਹਨੂੰ ਸਮਝਾਉਣ ਵਾਸਤੇ ਉਹ ਕਿੰਨੀਆਂ ਇਮੇਜਰੀ ਯੂਜ਼ ਕਰਦੀ ਪਈ ਹੈ ਜਿਵੇਂ ਸੋ ਬਿਰਹਾ ਇਜ਼ ਦ ਟਰੂ ਇਮੋਸ਼ਨ ਡੀਪ ਇਮੋਸ਼ਨ ਐਂਡ ਲੌਂਗ ਲਿਵਡ ਇਮੋਸ਼ਨ ਠੀਕ ਦੈਟਸ ਇਟ ਹਾਂ ਜੀ ਆਪਣੇ ਈਸ਼ਵਰ ਜੀ ਔਰ ਡਾਕਟਰ ਲੇਜ਼ੀਆ ਜੀ ਤੇ ਗੁਰਦਾਸ ਜੀ ਤੁਹਾਨੂੰ ਵੀ ਮੈਂ ਕੀ ਹਾਲ ਹੈ ਤੁਹਾਡਾ ਗੁਰਦਾਸ ਸਾਹਿਬ ਅੱਛਾ ਜੀ ਇਹ ਦੋਵੇਂ ਬੰਦੇ ਜਿਹੜੇ ਨੇ ਡਾਕਟਰ ਲੇਜ਼ੀਆ ਵੀ ਔਰ ਗੁਰਦਾਸ ਵੀ ਅੱਛਾ ਹਾਂ ਜੀ ਠੀਕ ਹੈ ਮੈਂ ਲੇਟ ਸ਼ੁਰੂ ਹੋਇਆ ਸੌਰੀ ਮੈਂ ਕਿਹਾ ਅੱਜ ਵੀ ਮਾੜੀ ਮੋਟੀ ਲਾ ਦਿੰਦੇ ਆ
ਨਕਮਾ ਜਿਹਾ ਹੋ ਗਿਆ ਹੈ ਨਾ ਸਾਡੇ ਲਈ ਸੌਰੀ। ਅੱਛਾ, ਸੁਣੀ ਗੱਲਬਾਤ ਤੁਸੀਂ ਸੁਣੀ ਹੈ? ਪਿਛਲੇ 10-15 ਦੀ ਸੁਣੀ ਹੈ ਤੇ ਮੈਨੂੰ ਹੁਣ ਕੈਚ ਅਪ ਕਰਨਾ ਪੈਣਾ। ਠੀਕ ਹੈ। पर जुबैर साहब मजा बड़ा आ रहा है। ये जेड़ी सटलिटी है ना, ये बहुत खूबसूरत और बिल्कुल फर्क तरीका शिव कुमार बटालवी ना हर चीज नू वेखण ना ਉਹ हर चीज नू डिस्क्राइब करने ना तरीका बिल्कुल फर्क, बहुत ही खूबसूरत। इतनी सटलिटी है ना कि बंदा हैरान हो गया कि एक रमका लंघ गया, वो इतनी चीज छोटी जी कि एक बांस नी पोर चों हवा ना चौंका लंघना ते उस बंदे उसकी ऑब्जर्व भी कीता, उसे चों मेटाफर भी कढ़िया, उसकी इस्तेमाल भी कीता, बहुत ही खूबसूरत। ते तुसा नी ज़हनियत पर या तुसा नी इंटरप्रिटेशन पर छोड़या कि तुसा उसकी क्या समझ सो। वाह, ਇਹ ਪਤਾ ਨਹੀਂ ਕਿ ਸਾਨੂੰ ਐਕਸਪੀਰੀਅੰਸ ਹੋਏਗਾ ਕਿ ਨਹੀਂ ਹੋਏਗਾ। ਅਸੀਂ ਛੋਟੇ ਹੁੰਦੇ ਸੀ ਤੇ ਕਾਨਿਆਂ ਦੇ ਜਿਹੜੇ ਹੁੰਦੇ ਨਾ, ਤੋੜ ਕੇ ਉਹਨਾਂ ਨੂੰ ਵੱਢ ਕੇ ਲਿਆਉਣਾ ਤੇ ਉਹਨਾਂ ਦੇ ਉੱਪਰਲੀ ਜਿਹੜੀ ਹੁੰਦੀ ਉਹਦੇ ਵਿੱਚ ਇੱਕ ਚੀਰਾ ਜਿਹਾ ਲਾ ਕੇ ਲੰਬਾ ਸਾਰਾ, ਤੇ ਉਹ ਇੱਕ ਪਾਈਪ ਜਿਹੀ ਬਣਦੀ ਹੈ, ਉਹਦੇ 'ਚ ਹਵਾ ਤੁਸੀਂ ਜੇ ਮਾਰੋ ਤਾਂ ਇੰਨੀ ਆਵਾਜ਼ ਉਹਦੇ 'ਚੋਂ ਸੋਹਣੀ ਨਿਕਲਦੀ ਆ, ਔਰ ਕਈ ਤਾਂ ਉਹਦੇ ਨਾਲ ਸੁਰਾਂ ਵੀ ਕੱਢਣ ਲੱਗ ਪੈਂਦੇ ਨੇ। ਇਹ ਉਹੀ ਕਾਨਸੈਪਟ ਹੈ ਕਿ ਕਾਨੇ ਦੇ ਵਿੱਚੋਂ ਜਾਂ ਬਾਂਸ ਦੇ ਵਿੱਚੋਂ ਬੰਸਰੀ ਦੀ ਜਿਹੜੀ ਆਵਾਜ਼ ਹੈ ਉਹਦੀ ਗਹਿਰਾਈ ਜਿਹੜੀ ਉਹਨੇ ਇੱਕ ਜੋ ਹਵਾ ਲੰਘ ਗਈ ਆ ਤੇ ਜੋ ਆਵਾਜ਼ ਰਹਿ ਗਈ ਆ ਉਹਦੀ ਹਿਸਟਰੀ ਤੇ ਉਹਦੀ ਮੈਟਾਫਰ ਜੋ ਯੂਜ਼ ਕੀਤਾ ਮੇਰੇ ਖਿਆਲ ਬਹੁਤ ਹੀ ਡੀਪ ਹੈ। ਔਰ ਇਹ ਵੀ ਸ਼ਿਵ ਕੁਮਾਰ ਨੇ ਕਿਹਾ ਕਿ ਜੇ ਇਹ ਦੋ ਜੋ ਕਰੈਕਟਰ ਨੇ ਸੂਤਰਧਾਰ ਤੇ ਨਟੀ ਉਹਨੇ ਆਪ ਕ੍ਰੀਏਟ ਕੀਤੇ ਨੇ। ਕਿਸੇ ਵਿੱਚ ਲੂਣਾ ਪੂਰਨ ਭਗਤ ਦੇ ਕਿਸੇ 'ਚ ਹੈ ਨਹੀਂ ਹੈ। ਕਾਦਰ ਯਾਰ ਜਦੋਂ ਪੜ੍ਹਿਆ ਤੇ ਇਹਨੇ ਆਪ ਹੀ ਕ੍ਰੀਏਟ ਕੀਤੇ ਨੇ ਜਸਟ ਟੂ ਕਨਵੇ ਦਾ ਮੈਸੇਜ ਕਿ ਮੈਂ ਲਿਖ ਕੀ ਰਿਹਾ। ਜਿਹੜਾ ਲੂਣਾ ਬਾਰੇ ਕਿਸੇ ਨਾਰਦ ਬੋਲਿਆ ਤੇ ਦੂਸਰਾ ਕਾਲੀ ਹੈ। ਯਾ ਬਿਲਕੁਲ। ਜਿਹੜਾ ਮੈਨੂੰ ਲੱਗਦਾ ਜਿਹੜਾ ਬਾਂਸ ਹੈ ਨਾ ਉਹ ਬੰਦੇ ਦਾ ਪਿੰਡਾ ਹੈ ਜਿਹੜਾ ਖਾਲੀ ਹੈ ਤੇ ਉਹਦੇ ਵਿੱਚੋਂ ਇਸ਼ਕ ਦਾ ਜੋ ਝੌਂਕਾ ਲੰਘਿਆ ਹੈ ਉਸ ਬਾਂਸ ਦੇ ਵਿੱਚੋਂ, ਉਹ ਪਿੰਡੇ ਚੋਂ ਫਿਰ ਜਾਨ ਪਈ ਹੈ ਉਹਦੇ ਵਿੱਚ, ਫਿਰ ਉਹ ਜਿਉਂਦਾ ਹੋਇਆ। ਇਸ਼ਕ ਇੰਜੀ ਹੈ ਜਿਵੇਂ ਹਵਾ ਦਾ ਝੋਲਾ ਹੈ। ਬਾਂਸ ਜਿਹੜਾ ਲੱਕੜ ਦਾ ਹੈ, ਬੰਦੇ ਬਾਂਸ ਹੀ ਬਣੇ ਹੋਏ ਨੇ ਸਾਡੇ ਸੁਸਾਇਟੀ ਦੇ ਵਿੱਚ, ਤੇ ਉਹਨਾਂ ਨੂੰ ਹਵਾ ਦੇ ਬੁੱਲਿਆਂ ਦੀ ਬੜੀ ਲੋੜ ਹੈ, ਝੌਂਕਿਆਂ ਦੀ। डांग है डॉक्टर साहब, वो बांस कोई नहीं, बंदे सारे डांग ही है। ਡਾਂਗ ਹੀ ਨੇ। ਦੇਖੋ ਇਹ ਵੀ ਗੱਲ ਹੈ ਨਾ ਕਿ ਸਾਰੇ ਮਿਊਜ਼ੀਕਲ ਇੰਸਟਰੂਮੈਂਟਸ ਨੇ, ਕੋਈ ਤਾਰਾਂ ਤੋਂ ਬਣਿਆ ਤੇ ਕੋਈ ਬਾਂਸ ਤੋਂ ਬਣਿਆ ਤੇ ਕੋਈ ਕਿਸੇ ਤੋਂ ਬਣਿਆ। ਹੁਣ ਤਬਲਾ ਫਾਰ ਐਗਜ਼ਾਮਪਲ ਜਿਹੜਾ ਹੈਗਾ ਲੱਕੜ ਦੇ ਵਿੱਚੋਂ ਉੱਪਰੋਂ ਕਿਸੇ ਜਾਨਵਰ ਦਾ ਤੁਸੀਂ ਸਕਿਨ ਲਾ ਕੇ ਉਹਨੂੰ ਟਾਈਟ ਕਰਕੇ ਉੱਤੋਂ ਜੋ ਆਵਾਜ਼ ਕੱਢਦੇ ਹੋ, ਕਿੰਨੀਆਂ ਕਿੰਨੀਆਂ ਚੀਜ਼ਾਂ ਕ੍ਰੀਏਟ ਹੁੰਦੀਆਂ ਨੇ। ਤੇ ਸਾਹਿਬ ਨੇ ਵੀ ਤਾਂ ਇਹੀ ਲਿਖਿਆ ਕਿ ਜੋ ਧੁਨ ਤਾਰ ਸੇ ਨਿਕਲੀ ਹੈ वो तो सबने सुनी है, जो साज पे गुजरी है, जो साज पे गुजरी है, जो साज पे गुजरी है किस दिल को पता है। ਕਿ ਜੋ ਬਾਂਸਰੀ ਦੇ ਨਾਲ ਸਾੜ ਕੇ ਉਹਨੂੰ ਵੱਢ ਕੇ ਤੇ ਉਹਦੇ ਟੁਕੜੇ ਤਾਂ ਅੱਗ ਦੀਆਂ ਸਿੱਖਾਂ ਦੇ ਨਾਲ ਉਹਦੇ 'ਚ ਗਲੀਆਂ ਕੀਤੀਆਂ ਨੇ, ਜੋ ਉਸ ਗੱਲ ਦਾ ਕਿਹਨੂੰ ਪਤਾ। ਅਸੀਂ ਤਾਂ ਬੰਸਰੀ ਦੇ ਜੀ ਪਹਾੜੀ ਰਾਗ ਵਜਾ ਰਿਹਾ ਤੇ ਫਲਾਨਾ ਸ਼ਿੰਗਾਰ ਰਸ ਪਾ ਲਿਆ। ਤੋ ਇਹਦੀ ਵੀ ਬੜੀ ਗਹਿਰਾਈ ਹੈ। एक और मैं गल नोट कर रहा था कि जिन्ने इंस्ट्रूमेंट ने म्यूजिक दे वो लकड़ी तो बनते ने, और लकड़ी इज नेचर, दरख्त, और जिस जेरी हवा ਉਹਦੇ ਚੋਂ ਨਿਕਲਦੀ ਹੈ, ਸੁਰ ਕੱਢਦੀ ਹੈ, ਉਹ ਵੀ ਨੇਚਰ ਹੈ। ਸੋ ਇਟਸ ਆਲ ਅਬਾਊਟ ਨੇਚਰ ਐਂਡ ਦ ਕਮਿਊਨੀਅਨ ਵਿਦ ਨੇਚਰ। ਜਿਹਨੂੰ ਅਸੀਂ ਕਹਿੰਦੇ ਕਿ ਨੇਚਰ ਨਾਲ ਸਾਡਾ ਮਿਲਾਪ ਹੋਣਾ ਚਾਹੀਦਾ, ਅਸੀਂ ਨੇਚਰ ਤੋਂ ਕੱਟੇ ਹਾਂ। ਸਾਰੇ ਜਿਹੜੇ ਸਾਜ਼ ਨੇ, ਸਤਾਰ ਲੈ ਲਓ, ਗਿਟਾਰ ਲੈ ਲਓ, ਲੱਕੜ ਦੇ ਉੱਤੇ ਤਾਰਾਂ ਲਾ ਕੇ ਗਿਟਾਰ ਬਣ ਜਾਂਦਾ ਹੈ। ਈਵਨ ਜਿਹੜੀਆਂ ਤਾਰਾਂ ਬਣਦੀਆਂ ਨੇ ਉਹ ਵੀ ਨੇਚਰ ਦੀਆਂ ਬਣਦੀਆਂ ਨੇ, ਜਾਨਵਰਾਂ ਦੀ ਖੱਲਾਂ ਦੀਆਂ ਤੇ ਜਾਨਵਰਾਂ ਦੀ ਸਕਿਨ ਦੀਆਂ। ਸੋ that is another beautiful simile.
ਕਰੀਏ ਵਾਈਂਡ ਅਪ ਡਾਕਟਰ ਸਾਹਿਬ? ਹਾਂ ਜੀ, ਨੈਕਸਟ ਵੀਕ ਮਿਲਾਂਗੇ ਫਿਰ ਕੱਲ ਵੀ ਹੈ ਮੀਆਂ ਮੁਹੰਮਦ ਬਖਸ਼ ਦਾ ਲੈਕਚਰ ਹੈ ਜੀ। ਤੇ ਹੋਪ ਜਿਹੜੇ ਦੋਸਤ ਨੇ ਸਾਰੇ ਜੁਆਇਨ ਕਰਨਗੇ। ਤਾਂ ਮੈਂ ਤੇ ਆਵਾਂਗਾ ਜੀ, ਮੈਂ ਤੇ ਡੈਫੀਨਿਟਲੀ ਆਣਾ। ਓਕੇ ਜੀ, ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ एवरीवन। ਠੀਕ ਹੈ, ਠੀਕ ਹੈ, ਬਹੁਤ ਓਕੇ ਸ਼ੁਕਰੀਆ, ਬਾਏ। ਸ਼ੁਕਰੀਆ ਅਮਰਜੀਤ ਸਾਹਿਬ, ਸ਼ੁਕਰੀਆ ਤੁਸਾਂ ਨੇ ਅੱਜ ਰੂਮੀ ਵਾਲੀ ਜਿਹੜੀ ਤੁਸਾਂ ਦੱਸੀ ਨਾ, ਉਹ ਵੀ ਬਹੁਤ ਮਿਕੀ ਪਸੰਦ ਆਈ। ਸ਼ੁਕਰੀਆ ਜ਼ੁਬੈਰ ਸਾਹਿਬ, ਸਈਦ ਸਾਹਿਬ, ਮਿਹਰਬਾਨੀ। ਬਹੁਤ Thank you. ਬਹੁਤ ਲੰਬੀ ਕਵਿਤਾ ਹੈ, ਤਾਂ ਪੜ੍ਹਨ ਵਾਲੀ ਕਵਿਤਾ, ਤੁਹਾਨੂੰ ਡਾਊਨ ਟੂ ਅਰਥ ਚੀਜ਼, ਉਹ ਥਿੰਕਿੰਗ ਪ੍ਰੋਸੈਸ ਬਹੁਤ ਵਧੀਆ। ਥੈਂਕ ਯੂ ਜੀ, ਰੱਬ ਰਾਖਾ ਜੀ। ਓਕੇ, ਰੱਬ ਰਾਖਾ। ਥੈਂਕ ਯੂ ਜ਼ੁਬੈਰ ਸਾਹਿਬ। ਖੁਦਾ ਹਾਫਿਜ਼।